ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰ ਸਰੋਤਿਆਂ ਨੂੰ ਪਿਆਰ ਸਤਿਕਾਰ ਸਹਿਤ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਸਭ ਨੂੰ ਜੀ ਨੂੰ ਆਖਦੇ ਹਾਂ। ਸੋ ਤੇ ਪ੍ਰੋਗਰਾਮ ਅਪਡੇਟ ਅਮਰੀਕਾ ਦੇ ਵਿੱਚ ਆਪ ਸਭ ਦਾ ਸਵਾਗਤ ਹੈ। ਮੈਂ ਰਾਜਕਨਵੀਰ ਸਿੰਘ ਤੇ ਸੈਨੋਜ਼ੇ ਸਟੂਡੀਓ ਤੋਂ ਆਪਣੇ ਨਾਲ ਜੁੜ ਚੁੱਕੇ ਨੇ ਹਰਜੋਤ ਸਿੰਘ ਖਾਲਸਾ ਜੀ। ਸਵਾਗਤ ਹੈ, ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨ, FM ਸਟੇਸ਼ਨ, ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ, YouTube ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ। ਨਾਲ ਦੀ ਨਾਲ ਆਪਣੇ ਨਵੇਂ ਰੇਡੀਓ ਸਟੇਸ਼ਨ ਕਾਰਾਂ ਦੇ ਵਿੱਚ ਸੈਨੋਜ਼ੇ, ਫਰੀਮੌਂਟ ਯੂਨੀਵਰਸਿਟੀ ਏਰੀਆ ਦੇ ਵਿੱਚ 98.5 HD3 ਜਾਂ 99.3 FM ਤੇ ਸੁਣ ਰਹੇ ਹੋ। ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਸਰੋਤਿਓ, ਅੱਜ ਮਈ ਦੀ 24 ਤਰੀਕ ਆ, ਦਿਨ ਮੰਗਲਵਾਰ ਆ। ਤੁਹਾਡੇ ਲਈ ਸਵੇਰ ਦਾ ਅਪਡੇਟ ਅਮਰੀਕਾ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਹਾਂ। ਸਾਡੇ ਅੱਜ ਦੇ ਇਸ ਪ੍ਰੋਗਰਾਮ ਨੂੰ ਤੁਹਾਡੇ ਸਾਰਿਆਂ ਤੱਕ ਪਹੁੰਚਾਉਣ ਦੇ ਵਿੱਚ ਸਹਿਯੋਗ ਕੀਤਾ ਹੈ, ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ ਨੰਬਰ 408 272 2500 4082722500। ਟਿਰਕੀਨ ਇਮੀਗ੍ਰੇਸ਼ਨ ਲਾ ਫਰਮ, ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਰਨੀ ਜੇ ਟਿਰਕੀਆਣਾ 415 909 0503। ਮਨਜੀਤ ਸਿੰਘ, ਨਰਿੰਦਰ ਕੌਰ ਕੁਲਾਰ, ਅਵਤਾਰ ਸਿੰਘ ਮੰਜ਼ਿਲ ਕਲੋਵਿਸ, ਅਮਰਜੀਤ ਸਿੰਘ ਸਟਾਕਟਨ, ਨਛੱਤਰ ਸਿੰਘ ਸੰਘਾ ਕਲੋਵਿਸ, ਸਤਨਾਮ ਸਿੰਘ, ਅਮਰਜੀਤ ਸਿੰਘ ਦੋਸਾਂਝ ਸਨੀਪੁਰੇਵਾਲ ਯੂਬਾ ਸਿਟੀ, ਪਰਮਜੀਤ ਦਿਓਲ ਫਰੈਜ਼ਨੋ, ਲਖਵੀਰ ਸਮਰਾ ਟੈਕਸਸ, ਕਮਲਜੀਤ ਸਿੰਘ ਮੱਖਣ ਦੌਲਤਪੁਰੀਆ ਸਟਾਕਟਨ, ਓਂਕਾਰ ਸਿੰਘ ਫਰੈਜ਼ਨੋ, ਮੇਜਰ ਸਿੰਘ ਸਿੱਧੂ, ਵਿੰਦਰ ਢਾਲੀਵਾਲ, ਹਰਦਿਆਲ ਸਿੰਘ, ਇੰਦਰਜੀਤ ਢਾਲੀਵਾਲ ਬੇਕਰਸਫੀਲਡ, ਜੱਸੀ ਗਿੱਲ, ਰਮਿੰਦਰ ਬਸਰਾ, ਤਲਵਿੰਦਰ ਗਿੱਲ ਬੇਕਰਸਫੀਲਡ, ਹਰਜੀਤ ਸਿੰਘ ਲੈਥਰੋਪ, ਕਰਨੈਲ ਸਿੰਘ ਰੰਧਾਵਾ ਸੈਕਰਾਮੈਂਟੋ, ਐਂਟੀਲੋ ਟਰੱਕ ਸਟਾਪ ਬਰਨਸ ਵਾਇਓਮਿੰਗ। ਇਹਨਾਂ ਸਾਰਿਆਂ ਦਾ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 408 722 7698 ਦੇ ਉੱਤੇ। ਜੀ, ਅੱਜ ਦੀਆਂ ਖਬਰਾਂ ਵੱਲ ਚੱਲੀਏ ਤੇ ਪ੍ਰੈਜ਼ੀਡੈਂਟ ਜੋ ਬਾਈਡਨ ਹੁਣੀ ਸਬਮਿਟ ਕਰਨ ਗਏ ਹੋ ਹੈਗੇ ਆ ਏਸ਼ੀਅਨ ਕੰਟਰੀਜ਼ ਦੇ ਵਿੱਚ, ਜਿਸ ਟਾਈਮ ਦੇ ਉੱਤੇ ਉਹ ਜਾਪਾਨ ਹੋਰ ਮੁਲਕਾਂ ਦੇ ਨਾਲ ਆਪਣੀ ਗੱਲਬਾਤ ਕਰ ਰਹੇ ਸੀ। ਉਸ ਟਾਈਮ ਦੇ ਉੱਤੇ ਚਾਈਨਾ ਤੇ ਰਸ਼ੀਆ ਦੇ ਸਟ੍ਰੈਟੇਜਿਕ ਬੰਬਰਸ ਜਿਹੜੇ ਆ ਉਹ ਕਹਿੰਦੇ ਉੜ ਰਹੇ ਸੀ ਸੀ ਆਫ ਜਾਪਾਨ ਦੇ ਵਿੱਚ, ਜਦੋਂ ਕੁਐਡ ਸਮਿਟ ਟੋਕੀਓ 'ਚ ਚੱਲ ਰਹੀ ਸੀ। ਇਹਦੇ ਸੰਬੰਧ ਦੇ ਵਿੱਚ ਜਾਪਾਨ ਦੀ ਗਵਰਨਮੈਂਟ ਨੇ ਇਹ ਕਿਹਾ ਵੀ ਇਹ ਅਨਐਕਸੈਪਟੇਬਲ ਆ, ਇਸ ਤਰ੍ਹਾਂ ਨਹੀਂ ਕਰਨਾ ਚਾਹੀਦਾ ਚਾਈਨਾ ਤੇ ਰਸ਼ੀਆ ਨੂੰ। ਪਰ ਉਹ ਮੁਲਕ ਕਹਿ ਰਹੇ ਆ ਵੀ ਅਸੀਂ ਜਿਹੜੀਆਂ ਇੰਟਰਨੈਸ਼ਨਲ ਫਲਾਈਟ ਦੇ ਲਾਜ਼ ਹੈਗੇ ਉਹਨਾਂ ਦੇ ਮੁਤਾਬਕ ਸਹੀ ਕਰ ਰਹੇ ਸੀਗੇ। ਮਾਸਕੋ ਨੇ ਕਿਹਾ ਵੀ 13 ਆਵਰ ਦੀ ਫਲਾਈਟ ਕੈਰੀ ਆਊਟ ਉਹਨਾਂ ਨੇ ਕੀਤੀ ਹੈਗੀ ਆ ਅਕੋਰਡਿੰਗ ਟੂ ਪ੍ਰੋਵੀਜ਼ਨਸ ਆਫ ਇੰਟਰਨੈਸ਼ਨਲ ਲਾ, ਤੇ ਇਹ ਕਿਤੇ ਵੀ ਕਿਸੇ ਥਰਡ ਕੰਟਰੀ ਵੱਲ ਡਾਇਰੈਕਟਡ ਨਹੀਂ ਸੀ। ਇਹ ਉੱਥੇ ਦੇ ਜਿਹੜੇ ਡਿਫੈਂਸ ਮਿਨਿਸਟਰ ਆ ਉਹਨਾਂ ਨੇ ਇਹ ਕਿਹਾ, ਤੇ ਨੋਬੂਆ ਕਿਸ਼ੀ ਜਾਪਾਨ ਦੇ ਜਿਹੜੇ ਡਿਫੈਂਸ ਮਿਨਿਸਟਰ ਆ ਉਹਨਾਂ ਨੇ ਇਸ ਗੱਲਬਾਤ ਜਿਹੜਾ ਇਹ ਰਸ਼ੀਆ ਨੇ ਤੇ ਚਾਈਨਾ ਨੇ ਕੀਤਾ ਉਸ ਨੂੰ ਕੰਡੈਮ ਕੀਤਾ, ਤੇ ਉਹਨਾਂ ਨੇ ਕਿਹਾ ਵੀ ਅਨਐਕਸੈਪਟੇਬਲ ਆ ਤੇ ਜਿੱਦਾਂ ਪ੍ਰੋਵੋਕ ਕਰਨ ਵਾਲੀ ਗੱਲ ਹੈਗੀ ਆ। ਸੋ ਇਸੇ ਤਰ੍ਹਾਂ US ਦੇ ਵਿੱਚ ਵੀ ਵਾਈਟ ਹਾਊਸ ਨੇ ਕਿਹਾ ਵੀ ਇਹ ਸਹੀ ਨਹੀਂ ਹੈਗਾ, ਕਿਉਂਕਿ ਅਸੀਂ ਤਾਂ ਗੱਲਬਾਤ ਕਰਦੇ ਸੀ। ਇਸ ਤਰ੍ਹਾਂ ਦੇ ਬੰਬਰਸ ਉਸ ਟਾਈਮ ਦੇ ਉੱਤੇ ਜਾਪਾਨ ਸੀ ਦੇ ਵਿੱਚ ਉਡਾਣੇ, ਤੇ ਇਹ ਪ੍ਰਵੋਕ ਕਰਨਾ ਹੀ ਹੈਗਾ ਇੱਕ ਤਰ੍ਹਾਂ ਨਾਲ ਜੇ ਦੇਖਿਆ ਜਾਵੇ। ਜਿਹੜਾ ਏਸ਼ੀਆ ਦਾ ਸਿਕਿਉਰਿਟੀ ਗਰੁੱਪ ਹੈਗਾ ਜਿਹਦੇ ਵਿੱਚ US, ਜਾਪਾਨ, ਆਸਟ੍ਰੇਲੀਆ ਤੇ ਇੰਡੀਆ ਤੇ ਇੰਡੀਆ ਵੀ ਆ, ਤੇ ਇਹ ਸਾਰੇ ਰਲ ਕੇ ਇਹਨਾਂ ਦੀ ਜਿਹੜੀ ਮੀਟਿੰਗ ਆ ਉਹ ਚੱਲ ਰਹੀ ਹੈਗੀ ਆ। ਜੀ, ਇਸੇ ਦੌਰਾਨ ਜਿਹੜੇ ਰਾਸ਼ਟਰਪਤੀ ਬਾਈਡਨ ਆ ਉਹਨਾਂ ਨੇ 13 ਮੁਲਕਾਂ ਦੇ ਇੱਕ ਸਾਂਝੇ ਇੰਡੋ ਪੈਸੀਫਿਕ ਇਕਨੋਮਿਕ ਫਰੇਮਵਰਕ ਦੀ ਘੋਸ਼ਣਾ ਜਿਹੜੀ ਉਹ ਕੀਤੀ। ਕਹਿੰਦੇ ਵੀ ਇਸ ਦੇ ਵਿੱਚ 13 ਮੁਲਕ, ਜਿਨ੍ਹਾਂ 'ਚ ਸਾਊਥ ਕੋਰੀਆ, ਵੀਅਤਨਾਮ, ਨਿਊਜ਼ੀਲੈਂਡ, ਇਹ ਸਾਰੇ ਮੁਲਕ ਵੀ ਜਿਹੜੇ ਉਹ ਸ਼ਾਮਲ ਨੇ। ਜਿਸ ਟਾਈਮ ਰੂਸ ਨੇ ਯੂਕਰੇਨ ਦੇ ਉੱਤੇ ਹਮਲਾ ਕੀਤਾ ਆ, ਦੁਨੀਆ ਭਰ ਰੂਸ ਦੇ ਖਿਲਾਫ ਜਿਹੜੀ ਉਹ ਇਸ ਟਾਈਮ ਹੋਈ ਆ। ਕੁਛ ਕੁ ਚੁਣਿੰਦਾ ਮੁਲਕਾਂ ਨੂੰ ਜਿਹੜਾ ਉਹ ਛੱਡ ਕੇ ਇਹਨਾਂ ਦੋਨਾਂ ਮੁਲਕਾਂ ਦੇ ਦੁਆਰਾ, ਚੀਨ ਤੇ ਰੂਸ ਦੇ ਦੁਆਰਾ, ਇਸ ਸਾਂਝੇ ਫੌਜੀ ਅਭਿਆਨ ਨੂੰ ਜਿਹੜਾ ਇੱਕ ਹਿਸਾਬ ਦੇ ਨਾਲ ਦੇਖਿਆ ਜਾ ਰਿਹਾ ਵੀ ਇਹ ਕੋਸ਼ਿਸ਼ ਕਰ ਰਹੇ ਆ ਇਹ ਵੀ ਕਿਤੇ ਨਾ ਕਿਤੇ ਇਹ ਇਸ ਟਾਈਮ ਜਿਹੜਾ ਕੁਆਡ ਗਰੁੱਪ ਤੇ ਆ ਜਿਹੜਾ ਇੱਕ ਨਵਾਂ ਇੰਡੋ ਪੈਸੀਫਿਕ ਜਿਹੜਾ ਇਹਨਾਂ ਨੇ ਇਕਨੋਮਿਕ ਫਰੇਮਵਰਕ ਤਿਆਰ ਕਰ ਰਹੇ ਆ ਵੀ ਉਸ ਦੇ ਖਿਲਾਫ ਕੁਛ ਨਾ ਕੁਛ ਜਿਹੜਾ ਉਹ ਕੀਤਾ ਜਾਵੇ। ਸੋ ਕੱਲ ਰਾਸ਼ਟਰਪਤੀ ਬਾਈਡਨ ਨੇ
ਇਹ ਸਿੱਧੀ ਚੇਤਾਵਨੀ ਜਿਹੜੀ ਆ ਚਾਈਨਾ ਨੂੰ ਦੇ ਦਿੱਤੀ ਸੀ ਵੀ ਜੇ ਤੁਸੀਂ ਤਾਈਵਾਨ ਤੇ ਹਮਲਾ ਕਰਦੇ ਆ ਤੇ ਅਸੀਂ ਫੌਜੀ ਮਦਦ ਤਾਈਵਾਨ ਨੂੰ ਦੇਵਾਂਗੇ, ਮਿਲਟਰੀ ਦੇ ਨਾਲ ਐਕਸ਼ਨ ਜਿਹੜਾ ਉਹ ਵਾਪਸ ਕੀਤਾ ਜਾਵੇਗਾ। ਸੋ ਜਦ ਕਿ ਅਮਰੀਕਾ ਦੀ ਪਾਲਿਸੀ ਥੋੜੀ ਜਿਹੀ ਇਸ ਦੇ ਨਾਲੋਂ ਹਾਲ ਦੀ ਘੜੀ ਡਿਫਰੈਂਟ ਆ, ਜਿਸ ਦੇ ਉੱਤੇ ਬਾਅਦ ਚ ਵਾਈਟ ਹਾਊਸ ਐਡਮਿਨਿਸਟ੍ਰੇਸ਼ਨ ਦੇ ਦੁਆਰਾ ਸਪਸ਼ਟੀਕਰਨ ਦਿੱਤੇ ਗਏ ਵੀ ਹਾਲ ਦੀ ਘੜੀ ਕੋਈ ਪਾਲਿਸੀ ਦੇ ਵਿੱਚ ਜਿਹੜੇ ਚੇਂਜਿਸ ਆ ਉਹ ਨਹੀਂ ਲਿਆਂਦੇ ਗਏ, ਪਰ ਇਵੈਂਚੁਅਲੀ ਪਾਲਿਸੀ ਦੇ ਵਿੱਚ ਚੇਂਜ ਲਿਆਂਦੇ ਜਾ ਸਕਦੇ ਹੁੰਦੇ ਆ। ਮੇ ਬੀ ਰਾਸ਼ਟਰਪਤੀ ਬਾਈਡਨ ਦਾ ਇਹ ਜਿਹੜਾ ਇਸ ਦੇ ਵਿੱਚ ਇਸ਼ਾਰਾ ਹੋਵੇ। ਸੋ ਹੁਣ ਕਾਫੀ ਜਿਹੜਾ ਇੱਕ ਤਗੜਾ ਬਲੌਕ ਚਾਈਨਾ ਦੇ ਖਿਲਾਫ ਤਿਆਰ ਕਰਨ ਦੀ ਜਿਹੜੀ ਉਹ ਕੋਸ਼ਿਸ਼ ਕੀਤੀ ਜਾ ਰਹੀ ਹੈਗੀ ਆ। ਸੋ ਹੁਣ ਤੁਸੀਂ ਦੇਖੋ ਵੀ ਇੱਕ ਪਾਸੇ ਕਮਿਊਨਿਸਟ ਵੀਅਤਨਾਮ ਤੇ ਦੂਜੇ ਪਾਸੇ ਡੈਮੋਕ੍ਰੇਟ ਆਸਟ੍ਰੇਲੀਆ, ਇੱਦਾਂ ਦੇ ਮੁਲਕਾਂ ਨੂੰ ਇਕੱਠੇ ਕਰਕੇ ਫੋਰਮ ਦੇ ਵਿੱਚ ਲਿਆਂਦਾ ਜਾ ਰਿਹਾ ਆ ਤਾਂ ਜੋ ਚਾਈਨਾ ਦੇ ਖਿਲਾਫ ਕਿਤੇ ਨਾ ਕਿਤੇ ਇੱਕ ਵੱਡਾ ਗਰੁੱਪ ਆ ਉਹ ਤਿਆਰ ਕੀਤਾ ਜਾ ਸਕੇ। ਸੋ ਇਹ ਇਨਫਲੂਐਂਸ ਕਿੰਨਾ ਕੁ ਕਾਰਗਰ ਹੋਊਗਾ, ਇਹ ਜਿਹੜਾ ਕੀਤਾ ਗਿਆ ਫੌਜੀ ਅਭਿਆਸ, ਇਸ ਨੂੰ ਕਿਸ ਤਰੀਕੇ ਦੇ ਨਾਲ ਦੇਖਿਆ ਜਾਊਗਾ, ਇਹ ਤਾਂ ਭਵਿੱਖ ਦੇ ਗਰਭ ਦੇ ਵਿੱਚ ਆ। ਪਰ ਤਣਾਅ ਕਹਿ ਸਕਦੇ ਆ ਵੀ ਚਾਈਨਾ ਨੂੰ ਲੈ ਕੇ ਏਸ਼ੀਆ ਭਰ ਦੇ ਵਿੱਚ ਇਸ ਟਾਈਮ ਸਿਖਰਾਂ ਦੇ ਉੱਤੇ ਚੱਲ ਰਿਹਾ ਹੈਗਾ। ਜੀ, ਅਗਲੀ ਖਬਰ ਵੱਲ ਚਲੀਏ। ਬਹੁਤ ਸਾਰੀਆਂ ਵੱਡੀਆਂ ਕੰਪਨੀਆਂ ਜਿਹੜੀਆਂ USA ਦੀਆਂ ਚਾਈਨਾ 'ਚ ਬਿਜ਼ਨਸ ਕਰ ਰਹੀਆਂ ਆ, ਉਹਨਾਂ ਨੇ ਕਿਹਾ ਵੀ ਹੁਣ ਬਹੁਤ ਹੋ ਗਿਆ, ਅਸੀਂ ਬਹੁਤ ਘਾਟਾ ਸਹਿ ਲਿਆ। ਚਾਈਨਾ ਦੇ ਵਿੱਚ ਕੋਵਿਡ ਕਰਕੇ ਲੋਕਡਾਊਨ ਅੱਗੇ ਤੋਂ ਅੱਗੇ ਖਿੱਚੀ ਜਾਂਦੇ ਆ ਤੇ ਇਸ ਕਰਕੇ ਅਸੀਂ ਆਪਣਾ ਜਿਹੜਾ ਮੈਨੂਫੈਕਚਰਿੰਗ ਬਿਜ਼ਨੈਸਿਸ ਆ ਉਹ ਚਾਈਨਾ ਤੋਂ ਮੂਵ ਕਰ ਰਹੇ ਆ ਔਰ ਕਰ ਸਕਦੇ ਵੀ ਹੈਗੇ ਆ। ਪਿਛਲੇ ਦਿਨਾਂ ਦੇ ਵਿੱਚ ਆਪਾਂ ਤੁਹਾਡੇ ਨਾਲ ਖਬਰ ਸਾਂਝੀ ਕੀਤੀ ਸੀ, ਟੈਸਲਾ ਨੇ ਵੀ ਆਪਣਾ ਮੈਨੂਫੈਕਚਰਿੰਗ ਦਾ ਬਿਜ਼ਨਸ ਜਿਹੜਾ ਆ ਉੱਥੋਂ ਚਾਈਨਾ ਤੋਂ ਮੂਵ ਕਰ ਲਿਆ ਤੇ ਅੱਜ ਖਬਰ ਇਹ ਆ ਰਹੀ ਆ, ਐਪਲ ਨੇ ਅਨਾਉਂਸ ਕੀਤਾ ਵੀ ਐਪਲ ਦੇ ਕਹਿੰਦੇ ਭਈ 170 ਤੋਂ ਲੈ ਕੇ 200 ਦੇ ਕਰੀਬ ਸਪਲਾਇਰ ਹੈਗੇ ਚਾਈਨਾ 'ਚ, ਪਲੱਸ ਇਹਨਾਂ ਦੀ ਪ੍ਰੋਡਕਸ਼ਨ ਵੀ ਹੁੰਦੀ ਆ। ਉਹਨਾਂ ਨੂੰ ਕਹਿ ਦਿੱਤਾ ਵੀ ਤੁਸੀਂ ਚਾਈਨਾ ਤੋਂ ਮੂਵ ਹੋ ਜਾਓ, ਜਾਂ ਤਾਂ ਤੁਸੀਂ ਵੀਅਤਨਾਮ ਦੇ ਵਿੱਚ ਤੇ ਜਾਂ ਇੰਡੀਆ ਦੇ ਵਿੱਚ। ਇਹ ਵੀ ਪਤਾ ਚੱਲ ਰਿਹਾ ਹੈ ਵੀ ਚਾਈਨਾ ਦਾ ਕੁਝ ਮੈਨੂਫੈਕਚਰਿੰਗ ਇੰਡੀਆ ਦੇ ਵਿੱਚ ਵੀ ਮੂਵ ਹੋ ਰਿਹਾ ਹੈਗਾ, ਕਿਉਂਕਿ ਐਪਲ ਨੇ ਵੀ ਕਾਫੀ ਘਾਟਾ ਜਿਹੜਾ ਖਾਦਾ ਹੈਗਾ ਪਹਿਲੇ ਕੁਆਟਰ ਦੇ ਵਿੱਚ। ਇਸੇ ਤਰ੍ਹਾਂ ਇੱਕ ਟੈਲੀਕਾਮ ਇਕਵਿਪਮੈਂਟ ਮੇਕਰ ਸਿਸਕੋ ਜਿਹੜੀ ਕੰਪਨੀ ਆ, ਉਹਨਾਂ ਦਾ ਵੀ ਰਿਸਰਚ ਤੇ ਡਿਵੈਲਪਮੈਂਟ ਸੈਂਟਰ ਸ਼ੰਘਾਈ ਦੇ ਵਿੱਚ ਆ, $300 ਮਿਲੀਅਨ ਦਾ ਉਹਨਾਂ ਨੂੰ ਵੀ ਹਿੱਟ ਹੋਇਆ ਤੇ ਉਹ ਵੀ ਕਹਿ ਰਿਹਾ ਵੀ ਅਸੀਂ ਆਪਾਂ ਜਿਹੜਾ ਉੱਥੋਂ ਬਿਜ਼ਨੈਸਿਸ ਆ ਉੱਥੋਂ ਮੂਵ ਕਰਨ ਜਾ ਰਹੇ ਆ। ਟੈਕਸਸ ਇੰਸਟਰੂਮੈਂਟਸ ਜਿਹੜੇ ਕਿ ਸਪਲਾਈ ਕਰਦੇ ਸੈਮੀਕੰਡਕਟਰ ਆਟੋ ਇੰਡਸਟਰੀ ਦੇ ਲਈ, ਉਹਨਾਂ ਦਾ ਵੀ 2022 ਦੇ ਵਿੱਚ 10% ਤੋਂ ਵੱਧ ਰੈਵਨਿਊ ਸਲੈਸ਼ ਹੋਇਆ। ਸੋ ਮੇਨਲੀ ਸਾਰਿਆਂ ਨੇ ਬਲੇਮ, ਈਵਨ ਮਾਈਕਰੋਸਾਫਟ ਨੇ ਵੀ ਕਿਹਾ ਪਹਿਲਾ ਕੁਆਟਰ ਸਾਡਾ ਘਾਟਾ ਪੈਣ ਦਾ ਕਾਰਨ ਚਾਈਨਾ ਦੇ ਵਿੱਚ ਕੋਵਿਡ ਦੀ ਰਿਕਵਰੀ ਛੇਤੀ ਨਹੀਂ ਹੋ ਰਹੀ ਤੇ ਚਾਈਨਾ ਦੀ ਸਰਕਾਰ ਜਿਹੜੀ ਆ ਉਹ ਇੱਕਦਮ ਲੋਕਡਾਊਨ ਲਾ ਦਿੰਦੀ ਆ, ਜਿਹਦੇ ਨਾਲ ਪ੍ਰੋਡਕਸ਼ਨ ਤੇ ਬਹੁਤ ਫਰਕ ਪੈਂਦਾ ਆ। ਸੋ ਇਹ ਸਾਰੀਆਂ ਖਬਰਾਂ ਤੋਂ ਇਹ ਲੱਗ ਰਿਹਾ ਜਿਸ ਤਰ੍ਹਾਂ ਰਸ਼ੀਆ ਚੋਂ ਮੈਕਡੋਨਲਡ ਬਾਹਰ ਚਲੇ ਗਿਆ, ਸਟਾਰਬਕਸ ਬਾਹਰ ਚਲੇ ਗਿਆ ਤੇ ਹੁਣ ਚਾਈਨਾ ਤੋਂ ਵੀ ਵੱਡੀਆਂ ਕੰਪਨੀਆਂ ਨੇ ਬਾਹਰ ਜਾਣਾ ਸ਼ੁਰੂ ਕਰ ਦਿੱਤਾ। ਸੋ ਇਹ ਠੀਕ ਆ, ਪ੍ਰੋਫਿਟ ਵੀ ਇੱਕ ਰੀਜ਼ਨ ਆ। ਦੂਜੇ ਪਾਸੇ ਜੋ ਯੂਕਰੇਨ, ਰਸ਼ੀਆ ਤੇ ਚਾਈਨਾ ਦੀ ਸਪੋਰਟ ਰਸ਼ੀਆ ਨੂੰ ਆ, ਉਹ ਵੀ ਇੱਕ ਕਾਰਨ ਇਹਦੇ ਵਿੱਚ ਹੈਗਾ ਆ। ਜੀ ਬਿਲਕੁਲ। ਅਗਲੀ ਜਿਹੜੀ ਹਰਜੋਤ ਸਿੰਘ ਜੀ ਗੱਲ ਕਰਦੇ ਜਾਈਏ, ਡਿਪਾਰਟਮੈਂਟ ਆਫ ਜਸਟਿਸ ਨੇ ਨਵੀਂ ਪਾਲਿਸੀ ਉਹ ਇਸ਼ੂ ਕੀਤੀ ਆ, ਉਹ ਤਿਆਰ ਕੀਤੀ ਆ, ਜਿਸ ਦੇ ਵਿੱਚ ਜਿਹੜੇ ਸਾਥੀ ਲਾ ਐਨਫੋਰਸਮੈਂਟ ਆਫਿਸਰਸ ਆ ਉਹ ਰਿਕੁਆਇਰ ਕਰਦੀ ਹੈ ਇਸ ਪਾਲਿਸੀ ਦੇ ਤਹਿਤ ਵੀ ਜੇ ਕੋਈ ਐਕਸੈਸਿਵ ਫੋਰਸ, ਲੋੜੋਂ ਵੱਧ ਤਾਕਤ ਕਿਸੇ ਦੇ ਉੱਤੇ ਵਰਤ ਰਿਹਾ ਆ ਵੀ ਉਹ ਉਸ ਨੂੰ ਰੋਕੇ। ਕਹਿੰਦੇ ਵੀ 18 ਸਾਲਾਂ ਦੇ ਵਿੱਚ ਪਹਿਲੀ ਵਾਰੀ ਫੋਰਸ ਪਾਲਿਸੀ ਦੇ ਉੱਤੇ ਜਸਟਿਸ ਡਿਪਾਰਟਮੈਂਟ ਦੇ ਦੁਆਰਾ ਅਪਡੇਟ, ਇਸ ਦੇ ਵਿੱਚ ਤਬਦੀਲੀਆਂ ਜਾਂ ਸੁਧਾਰ ਜਿਹੜੇ ਉਹ ਕੀਤੇ ਜਾ ਰਹੇ ਆ। ਇੱਕ ਮੈਮੋ ਦੇ ਤਹਿਤ ਅਟਾਰਨੀ ਜਨਰਲ ਮੈਰਿਕ ਗਾਰਲੈਂਡ ਉਹਨਾਂ ਨੇ ਆਪਣੇ ਜਿਹੜੇ ਸੀਨੀਅਰ ਜਸਟਿਸ ਲੀਡਰਸ ਆ ਉਹਨਾਂ ਨੂੰ ਚਿੱਠੀ ਜਿਹੜੀ ਉਹ ਲਿਖੀ ਆ। ਇਸ ਦੇ ਤਹਿਤ ਇਹ ਜਿਹੜਾ ਰੂਲ ਆ ਜਸਟਿਸ ਡਿਪਾਰਟਮੈਂਟ ਦੇ ਅਧੀਨ ਜਿੰਨੇ ਵੀ ਆਉਂਦੀਆਂ ਬ੍ਰਾਂਚਿਸ ਆ ਉਹਨਾਂ ਉੱਤੇ ਲਾਗੂ ਹੋਊਗਾ। FBI, DEA, ATF ਤੇ US ਮਾਰਸ਼ਲ ਸਰਵਿਸ ਦੇ ਉੱਤੇ। ਸਭ ਨੂੰ ਯਾਦ ਹੋਣਾ ਆ ਜਾਰਜ ਫਲੋਇਡ ਦੀ ਹੱਤਿਆ ਜਦੋਂ ਪੁਲਿਸ ਵਾਲੇ ਨੇ ਇੱਕ ਨੇ ਕੀਤੀ ਸੀ ਗੋਡਾ ਧਰ ਕੇ ਉਹਦੀ ਧੌਣ ਦੇ ਉੱਤੇ, ਉਹਦੇ ਨਾਲ ਜਿਹੜੇ ਸਾਥੀ 4 ਪੁਲਿਸ ਵਾਲੇ ਸੀ ਉਹਨਾਂ ਨੇ ਰੋਕਿਆ ਨਹੀਂ ਸੀਗਾ। ਸੋ ਉਸ ਤੋਂ ਬਾਅਦ ਦੇ ਵਿੱਚ ਹੌ ਹੱਲਾ ਹੋਇਆ, ਕੀ ਕੁਛ ਮੁਲਕ ਨੇ ਦੇਖਿਆ,
ਉਹ ਸਭ ਦੇ ਸਾਹਮਣੇ ਆ। ਸੋ ਪੁਲਿਸ ਦੇ ਉੱਤੇ, ਲੋਕਲ ਪੁਲਿਸ ਦੇ ਉੱਤੇ ਤਾਂ ਜਸਟਿਸ ਡਿਪਾਰਟਮੈਂਟ ਦਾ ਅਧਿਕਾਰ ਖੇਤਰ ਨਹੀਂ ਹੁੰਦਾ, ਕਿਉਂਕਿ ਉਹ ਸਿਟੀ ਦੀ ਪੁਲਿਸ ਆ, ਉਹਨਾਂ ਦੀ ਵੱਖਰੀ ਜੂਰਿਸਡਿਕਸ਼ਨ, ਉਹ ਸਾਰਾ ਕੁਛ ਆ ਜਾਂਦਾ ਆ। ਪਰ ਇਹਨਾਂ ਨੇ ਆਪਣੀਆਂ ਜਿਹੜੀਆਂ ਆਉਂਦੀਆਂ ਲਾਅ ਐਨਫੋਰਸਮੈਂਟ ਆਫਿਸਰਸ ਆ, ਉਹਨਾਂ ਨੂੰ ਜਿਹੜੇ ਐਕਸੈਸਿਵ ਫੋਰਸ ਨੂੰ ਵਰਤ ਰਹੇ ਪੁਲਿਸ, ਜਿਹੜੇ ਲਾਅ ਐਨਫੋਰਸਮੈਂਟ ਆਫਿਸਰ ਆ, ਉਸਨੂੰ ਬਾਕੀ ਜਿਹੜੇ ਅਫਸਰਾਂ ਦੇ ਉੱਤੇ ਭਾਰ ਪਾਇਆ ਹੈ ਵੀ ਤੁਸੀਂ ਐਕਸੈਸਿਵ ਫੋਰਸ ਨੂੰ ਨਾਲ ਦੇ ਨਾਲ ਰੋਕਣਾ ਹੈਗਾ ਆ। ਸੋ ਡੈਡਲੀ ਫੋਰਸ ਕਿੱਦਾਂ ਵਰਤਣੀ ਆ, ਕਦੋਂ ਵਰਤਣੀ ਆ, ਕਿਹੜੀ ਚੀਜ਼ ਐਕਸੈਸਿਵ ਫੋਰਸ ਹੋ ਸਕਦੀ ਆ, ਉਹ ਜਿਹੜਾ ਆ ਉਹ ਦੇਖਿਆ ਜਾਊਗਾ। ਪਿਛਲੇ ਮਹੀਨੇ ਹੀ ਕਨੈਟੀਕਟ ਦੇ ਇੱਕ ਸਟੇਟ ਟਰੂਪਰ ਨੂੰ ਮੈਨ ਸਲੌਟਰ ਦੇ ਚਾਰਜਸ ਲਾ ਕੇ ਚਾਰਜ ਕੀਤਾ ਗਿਆ ਸੀ। ਉਸਨੇ 2020 ਦੇ ਵਿੱਚ ਇੱਕ ਕਾਲੇ ਮੂਲ ਦੇ ਬੰਦੇ ਦੀ ਉਹਦੇ ਹੱਥੋਂ ਜਿਹੜੀ ਆ ਉਹ ਮੌਤ ਹੋ ਗਈ ਸੀਗੀ। ਸੋ ਇੱਦਾਂ ਦੀਆਂ ਜਿਹੜੀਆਂ ਖਬਰਾਂ ਆਪਾਂ ਨੂੰ ਅਕਸਰ ਸੁਣਨ ਨੂੰ ਜਿਹੜੀਆਂ ਉਹ ਮਿਲਦੀਆਂ ਰਹਿੰਦੀਆਂ ਆ। 18 ਸਾਲਾਂ 'ਚ ਪਹਿਲੀ ਵਾਰੀ ਜਸਟਿਸ ਡਿਪਾਰਟਮੈਂਟ ਨੇ ਆਪਣੀ ਐਕਸੈਸਿਵ ਫੋਰਸ ਦੀ ਪਾਲਿਸੀ ਦੇ ਵਿੱਚ ਤਬਦੀਲੀਆਂ ਕੀਤੀਆਂ ਨੇ। ਜੀ ਬਿਲਕੁਲ। 2020 ਦੇ ਵਿੱਚ ਨੈਸ਼ਨਲ ਕੰਸੈਂਸਸ ਪਾਲਿਸੀ ਹੋਈ ਸੀ ਯੂਜ਼ ਆਫ ਫੋਰਸ ਦੇ ਵਿੱਚ। ਉਸ ਟਾਈਮ ਦੇ ਉੱਤੇ ਇਹ ਡਾਕੂਮੈਂਟ ਤਿਆਰ ਕੀਤਾ ਗਿਆ ਸੀ। ਸੋ ਇਹ ਹੁਣ ਜਿਹੜੀਆਂ ਪਾਲਿਸੀਜ਼ ਆ ਜੁਲਾਈ 19 ਨੂੰ ਲਾਗੂ ਹੋਣ ਜਾਣਗੀਆਂ। ਜੀ ਬਿਲਕੁਲ। ਸੋ ਕਹਿੰਦੇ ਵੀ ਲਾਅ ਐਨਫੋਰਸਮੈਂਟ ਆਫਿਸਰਸ, ਇਹ ਇਹਨਾਂ ਨੂੰ ਹੁਣ ਪਛਾਣ ਹੋਣੀ ਚਾਹੀਦੀ ਆ ਵੀ ਰੈਕੋਗਨਾਈਜ਼ ਕਰਨ ਵੀ ਕਿੱਥੇ ਜਿਹੜਾ ਐਕਸੈਸਿਵ ਫੋਰਸ ਆ, ਤੇ ਇਹ ਇਹਨਾਂ ਦੀ ਅਫਰਮੇਟਿਵ ਡਿਊਟੀ ਆ ਵੀ ਉਸ ਚੀਜ਼ ਨੂੰ ਪ੍ਰੀਵੈਂਟ ਕਰਦਾ ਜਾਂ ਰੋਕਣਾ। ਤੇ ਜੇ ਕੋਈ ਅਫਸਰ ਐਕਸੈਸਿਵ ਫੋਰਸ ਵਰਤ ਰਿਹਾ ਹੈਗਾ ਆ ਤਾਂ ਉਸ ਦੇ ਉੱਤੇ ਹੋਰ ਤਾਕਤਾਂ ਜਾਂ ਵੀ ਵਾਇਓਲੇਸ਼ਨ ਕਰ ਰਿਹਾ ਸੰਵਿਧਾਨ ਦੀ, ਫੈਡਰਲ ਲਾਜ਼ ਦੀ, ਡਿਪਾਰਟਮੈਂਟ ਪਾਲਿਸੀਜ਼ ਦੀ, ਵੀ ਉਸ ਨੂੰ ਰੋਕਣਾ ਹੈਗਾ ਵੀ ਇਦਾਂ ਦੀ ਚੀਜ਼ ਉਹ ਨਾ ਕਰੇ। ਸੋ ਇੱਕ ਕਾਫੀ ਵੱਡੀ ਚੇਂਜ ਜਿਹੜੀ ਆ ਫੋਰਸ ਨੂੰ ਲੈ ਕੇ ਆਪਾਂ ਇਸ ਟਾਈਮ ਦੇਖ ਰਹੇ ਹੈਗੇ ਆ। ਜੀ, ਅਗਲੀ ਖਬਰ ਵੱਲ ਚੱਲੀਏ। ਬੇਬੀ ਫਾਰਮੂਲੇ ਨੂੰ ਲੈ ਕੇ ਕਾਫੀ USA ਦੇ ਵਿੱਚ ਲੋਕ ਚਿੰਤਤ ਆ, ਖਾਸ ਕਰਕੇ ਉਹ ਲੇਡੀਜ਼ ਜਿਨ੍ਹਾਂ ਦੇ ਬੇਬੀ ਹੋਏ ਹੈਗੇ ਆ, ਉਹਨਾਂ ਨੂੰ ਬਹੁਤ ਹੈਡੇਕ ਹੈਗਾ ਪੇਰੈਂਟਸ ਨੂੰ ਵੀ ਕਿਸ ਤਰ੍ਹਾਂ ਬੇਬੀ ਫਾਰਮੂਲਾ ਕਲੈਕਟ ਕੀਤਾ ਜਾਵੇ। ਟੈਕਸਸ ਦੇ ਵਿੱਚ ਇੱਕ ਮਦਰ ਨੇ ਫੇਸਬੁੱਕ ਗਰੁੱਪ ਕ੍ਰੀਏਟ ਕੀਤਾ ਹੈਗਾ, ਜਿਨ੍ਹਾਂ ਨੂੰ ਵੀ ਬੇਬੀ ਫਾਰਮੂਲਾ ਚਾਹੀਦਾ, ਤਾਂ ਕਿ ਜਿਹੜੇ ਹੋਰ ਲੋਕ ਆ ਉਹ ਉਹਨਾਂ ਨੂੰ ਦੱਸ ਸਕਣ ਵੀ ਕਿਹੜੇ ਸਟੋਰ ਦੇ ਉੱਤੇ ਅਵੇਲੇਬਲ ਆ ਜਾਂ ਕਿਹਦੇ ਕੋਲ ਐਕਸਟਰਾ ਪਿਆ ਹੈਗਾ। 6 ਮਹੀਨਿਆਂ ਦੀ ਬੱਚੀ ਦੀ ਇਸ ਮਾਂ ਨੇ ਕਿਹਾ ਵੀ ਮੈਂ ਬਹੁਤ ਦੁਖੀ ਰਹੀ ਹਾਂ ਲੱਭਣ ਦੇ ਵਿੱਚ, ਕਦੇ ਕਿਸੇ ਸਟੋਰ ਵੱਲ ਭੱਜ, ਕਦੇ ਕਿਸੇ ਸਟੋਰ ਵੱਲ ਭੱਜ, ਤੇ ਅਲਟੀਮੇਟਲੀ ਉਸਨੇ ਇਹ ਫੇਸਬੁੱਕ ਗਰੁੱਪ ਕ੍ਰੀਏਟ ਕੀਤਾ, ਜਿਹਦੇ 2400 ਦੇ ਕਰੀਬ ਮੈਂਬਰ 2 ਹਫ਼ਤਿਆਂ ਦੇ ਵਿੱਚ ਬਣ ਗਏ। ਤੇ ਉਹ ਕਹਿੰਦੀ ਕੱਲੇ ਟੈਕਸਸ ਦੇ ਵਿੱਚ ਨਹੀਂ, ਲੂਜ਼ੀਆਨਾ, ਨਬਰਾਸਕਾ, ਕੋਲੋਰਾਡੋ, ਇਹ ਸਾਰੇ ਏਰੀਏ ਦੇ ਲੋਕ, ਈਵਨ ਸਾਊਥ ਕੈਰੋਲੀਨਾ ਦੇ ਉਸ ਗਰੁੱਪ ਨੂੰ ਜੁਆਇਨ ਕਰ ਲਿਆ। ਕੱਲਾ ਉਹ ਨਹੀਂ ਹੈ, ਹੋਰ ਵੀ USA ਦੀਆਂ ਕਈ ਸਟੇਟਸ ਦੇ ਵਿੱਚ ਕਈ ਪੇਰੈਂਟਸ ਨੇ ਇਹ ਇਦਾਂ ਦੇ ਗਰੁੱਪ ਕ੍ਰੀਏਟ ਕੀਤੇ ਹੈਗੇ ਆ, ਤਾਂ ਕਿ ਜਿਹੜੇ ਬੱਚੇ ਆ ਉਹਨਾਂ ਨੂੰ ਬੇਬੀ ਫਾਰਮੂਲਾ ਮਿਲ ਸਕੇ। ਸੋ ਪ੍ਰੋਡਕਸ਼ਨ ਜ਼ਰੂਰ ਨੈਸ਼ਨਲ ਡਿਫੈਂਸ ਐਕਟ ਦੇ ਅੰਡਰ ਬਹੁਤ ਲਾਰਜ ਸਕੇਲ ਦੇ ਉੱਤੇ ਸ਼ੁਰੂ ਹੋ ਗਈ ਆ। ਕੱਲ ਆਪਾਂ ਖਬਰ ਵੀ ਸਾਂਝੀ ਕੀਤੀ ਸੀ ਵੀ ਜਰਮਨ ਤੋਂ ਇੱਕ ਪਲੇਨ ਪੂਰਾ ਬੇਬੀ ਫਾਰਮੂਲੇ ਦਾ ਲੈ ਕੇ ਇੱਥੇ ਪਹੁੰਚ ਕੇ ਆਇਆ, ਜਿਹੜਾ ਕਿ 15% ਤੱਕ ਕਵਰ ਕਰੇਗਾ। ਨੈਸ਼ਨਲ ਸ਼ਾਰਟੇਜ ਕਾਫੀ ਜ਼ਿਆਦਾ ਘਟ ਗਈ ਸੀ ਜਿਸ ਟਾਈਮ ਦੇ ਉੱਤੇ ਐਬਰਟ ਨਿਊਟ੍ਰੀਸ਼ਨ, ਜਿਹੜਾ ਕਿ ਬੇਬੀ ਫਾਰਮੂਲਾ ਬਣਾਉਂਦੇ ਆ ਕੰਪਨੀ ਨੂੰ, ਉਹ ਰੀਕਾਲ ਕੀਤਾ ਗਿਆ ਸੀਗਾ। ਹੁਣ ਦੁਬਾਰਾ ਕੀ ਪ੍ਰੋਡਕਸ਼ਨ ਫੇਰ ਸ਼ੁਰੂ ਹੋ ਗਈ ਆ, ਪਰ ਕਾਫੀ ਮਹੀਨੇ ਲੱਗਣਗੇ ਜਦੋਂ ਤੱਕ ਇਹ ਸਾਰਾ ਕੁਝ ਐਨ ਪੂਰਾ ਸਟੋਰਾਂ ਦੇ ਉੱਤੇ ਬੇਬੀ ਫਾਰਮੂਲਾ ਮਿਲਣਾ ਸ਼ੁਰੂ ਹੋਊਗਾ। ਜੀ, ਕੱਲ 78,000 ਪਾਊਂਡ ਜਰਮਨੀ ਤੋਂ ਵਿਸ਼ੇਸ਼ ਤੌਰ ਦੇ ਉੱਤੇ ਆਪਰੇਸ਼ਨ ਫਲਾਈ ਫਾਰਮੂਲਾ ਦੇ ਤਹਿਤ ਇੱਥੇ ਜਿਹੜਾ ਉਹ ਪਹੁੰਚਿਆ ਸੀਗਾ। ਅਗਲੀ ਜਿਹੜੀ ਹਰਜੋਤ ਸਿੰਘ ਜੀ ਗੱਲ ਕਰਦੇ ਜਾਈਏ, ਗੋਲਡਮੈਨ ਸੈਕਸ ਇੱਕ ਕਾਫੀ ਮਸ਼ਹੂਰ ਬੈਂਕ ਆ, ਇਹ ਇੱਕ ਅਜਿਹੀ ਫਰਮ ਆ ਜਿਹੜੀ ਇਕਨੋਮਿਕ ਚੀਜ਼ਾਂ ਦੇ ਉੱਤੇ ਆਪਣੀਆਂ ਟਿੱਪਣੀਆਂ ਜਿਹੜੀਆਂ ਉਹ ਕਰਦੀ ਰਹਿੰਦੀ ਆ। ਉਹਨਾਂ ਨੇ ਕਿਹਾ ਵੀ ਇਮੀਗ੍ਰੇਸ਼ਨ ਨੂੰ ਵਧਾਉਣ ਦੇ ਨਾਲ ਜਿਹੜਾ US ਦਾ ਲੇਬਰ ਗੈਪ ਆ, ਇਸ ਟਾਈਮ ਜਿਹੜੀ ਲੋਕਾਂ ਦੀ ਕਾਮਿਆਂ ਦੀ ਦਰਕਾਰ ਆ, ਉਹ ਖਤਮ ਹੋ ਸਕਦੀ ਆ, ਉਸ ਨੂੰ ਫਿਕਸ ਕੀਤਾ ਜਾ ਸਕਦਾ ਆ। ਕਹਿੰਦੇ ਵੀ ਜਿੰਨੀਆਂ ਇਸ ਟਾਈਮਜ਼ ਜੌਬਸ ਅਵੇਲੇਬਲ ਨੇ, ਜਿੰਨੀਆਂ ਇਸ ਟਾਈਮ ਮੌਜੂਦ ਨੇ, ਤੇ ਜਿੰਨੇ ਲੋਕ ਕਾਮੇ ਅਵੇਲੇਬਲ ਆ, ਉਹ ਉਸ ਦੇ ਤਹਿਤ ਜਿਹੜੇ ਉਹ ਵੇਜਿਸ ਆ, ਤਨਖਾਹਾਂ ਵੀ ਜਿਹੜੀਆਂ ਉਹ ਵੱਧ ਰਹੀਆਂ ਆ। ਤੇ ਇਸ ਦੇ ਹਿਸਾਬ ਦੇ ਨਾਲ ਕਹਿੰਦੇ ਆ ਵੀ ਜੇ ਇਸ ਚੀਜ਼ ਨੂੰ ਠੀਕ ਕਰਦਾ ਆ
ਤਾਂ ਉਹ ਜਿਹੜਾ ਗੈਪ ਹੈਗਾ ਨੰਬਰ ਆਫ ਜੌਬਸ ਅਵੇਲੇਬਲ ਤੇ ਨੰਬਰ ਆਫ ਵਰਕਰਸ ਅਵੇਲੇਬਲ, ਉਹਦੇ ਲਈ ਆਪਾਂ ਨੂੰ ਇਮੀਗ੍ਰੈਂਟਸ ਨੂੰ ਜ਼ਿਆਦਾ ਇੱਥੇ ਲਿਆਉਣਾ ਚਾਹੀਦਾ ਆ। ਯੂਐਸ ਸੈਂਸਸ ਬਿਊਰੋ ਦੇ ਤਹਿਤ ਯੂਐਸ ਦੇ ਵਿੱਚ 2020 ਦੇ ਆਏ ਜਿਹੜੇ ਸੈਂਸਸ ਦੇ ਆંકੜੇ, ਮਰਦਮਸ਼ੁਮਾਰੀ ਦੇ ਆંકੜਿਆਂ ਦੇ ਤਹਿਤ ਇਮੀਗ੍ਰੇਸ਼ਨ ਉਹ ਘਟੀ ਹੈਗੀ ਆ। ਸੋ ਇਹ ਜਿਹੜਾ ਇਸ ਟਾਈਮ ਦੱਸਿਆ ਜਾ ਰਿਹਾ 2010 ਤੋਂ 2018 ਦੇ ਵਿੱਚ ਜਿਹੜੇ ਫੋਰਨ ਬੋਰਨ ਵਰਕਰ, ਬਾਹਰਲੇ ਮੁਲਕ 'ਚ ਜੰਮੇ ਜਿਹੜੇ ਕਾਮੇ ਆ, ਉਹ 60% ਗਰੋਥ ਹੁੰਦੀ ਸੀ ਯੂਐਸ ਲੇਬਰ ਫੋਰਸ ਦੀ। ਤੇ ਹੁਣ ਕਹਿੰਦੇ ਆ ਵੀ ਇਹ ਇਸ ਦੇ ਵਿੱਚ ਆਲਰੇਡੀ ਕੰਮ ਘਟ ਚੁੱਕਾ ਹੈਗਾ ਆ। ਯੂਐਸ ਦੀ ਪਾਪੂਲੇਸ਼ਨ 2 ਮਿਲੀਅਨ ਘਟੀ ਹੈਗੀ ਆ, ਤੇ ਨਾਲ ਦੇ ਨਾਲ ਲੇਬਰ ਫੋਰਸ ਉਹ 1.6 ਮਿਲੀਅਨ ਓਵਰਆਲ ਘਟ ਚੁੱਕੀ ਹੈਗੀ ਆ। ਸੋ ਕਹਿੰਦੇ ਵੀ ਇਮੀਗ੍ਰੇਸ਼ਨ ਜੇ ਰੀਬਾਊਂਡ ਕਰਦੀ ਆ, ਗ੍ਰੀਨ ਕਾਰਡ ਇਸ਼ੂਐਂਸ ਨਵੇਂ ਅਰਾਈਵਲਸ ਨੂੰ ਜਲਦੀ ਜਿਹੜੇ ਉਹ ਮਿਲਦੇ ਆ, ਪ੍ਰੀ ਪੈਂਡੈਮਿਕ ਲੈਵਲ ਦੇ ਉੱਤੇ ਜਾਂਦੇ ਆ, ਟੈਂਪਰੇਰੀ ਵਰਕ ਵੀਜ਼ਾਸ ਉਹ ਨਾਰਮਲ ਲੈਵਲ ਦੇ ਉੱਤੇ ਜਾਣਗੇ, ਤਾਂ ਫਿਰ ਇਹ ਜਿਹੜਾ ਲੇਬਰ ਗੈਪ ਇਸ ਟਾਈਮ ਆਪਾਂ ਨੂੰ ਦਿਖ ਰਿਹਾ ਆ, ਉਹ ਹਟ ਸਕਦਾ ਆ, ਉਹ ਘਟ ਸਕਦਾ ਆ। ਹਰਜੋਤ ਸਿੰਘ ਜੀ, ਉੱਦਾਂ ਹਰ ਇੱਕ ਬੰਦਾ ਜਿਹੜਾ ਉਹ ਸੋਚਦਾ ਯਾਰ, ਕਦੀ ਕਹਿ ਦਿੰਦੇ ਆ ਵੀ ਜੌਬਸ ਜ਼ਿਆਦਾ ਆ, ਨੌਕਰੀਆਂ ਘੱਟ, ਜਿਹੜੇ ਕੰਮ ਕਰਨ ਵਾਲੇ ਬੰਦੇ ਘੱਟ ਆ। ਖਬਰਾਂ ਫਿਰ ਆ ਜਾਂਦੀਆਂ ਵੀ ਇੱਥੇ ਬੰਦਿਆਂ ਨੇ ਕੱਢਣਾ ਸ਼ੁਰੂ ਕਰ ਦਿੱਤਾ। ਹੁਣ ਇਹ ਕਹਿੰਦੇ ਵੀ ਇਮੀਗ੍ਰੇਸ਼ਨ ਵਧਾ ਦਿਓ, ਤਾਂ ਇਹ ਜਿਹੜਾ ਗੈਪ ਆ ਉਸ ਨੂੰ ਇਹ ਘਟ ਜਾਊਗਾ। ਸੋ ਸਮਝ ਨਹੀਂ ਜਿਹੜੀ ਉਹ ਪੈਂਦੀ ਵੀ ਕਿੱਥੇ-ਕਿੱਥੇ, ਕਿਹੜੀ-ਕਿਹੜੀ ਚੀਜ਼ ਜਿਹੜੀ ਉਹ ਚੱਲ ਰਹੀ ਹੈਗੀ ਆ। ਸੋ ਇਹ ਇੱਕ ਕਾਫੀ ਕਹਿ ਲਓ ਵੀ ਦੁਬਿਧਾ ਵਾਲਾ ਮਾਹੌਲ ਲੋਕਾਂ ਦੇ ਲਈ ਬਣ ਰਿਹਾ ਹੈਗਾ। ਪਰ ਜਿਹੜਾ ਗੋਲਡਮੈਨ ਸੈਕਸ ਆ, ਆਈ ਥਿੰਕ ਇਹ ਮੋਸਟਲੀ ਜਿਹੜੀਆਂ ਹਾਈ ਪੇਇੰਗ ਜੌਬਸ ਆ, ਉਸ ਦੇ ਵਿੱਚ ਜਿਹੜਾ ਇਸ ਟਾਈਮ ਲੇਬਰ ਗੈਪ ਆਇਆ ਹੈਗਾ ਆ, ਉਸ ਨੂੰ ਪੂਰੀਆਂ ਕਰਨ ਦੇ ਲਈ ਆ। ਤੇ ਆਪਾਂ ਇਹ ਵੀ ਹਰਜੋਤ ਸਿੰਘ ਜੀ ਦੇਖਦੇ ਹਾਂ ਵੀ ਕਿਸ ਤਰੀਕੇ ਦੇ ਨਾਲ ਸੀਜ਼ਨਲ ਵਰਕਰਸ ਵੀ ਬਹੁਤ ਜ਼ਿਆਦਾ ਘੱਟ ਆ ਰਹੇ ਆ। ਖੇਤਾਂ 'ਚ ਕੰਮ ਕਰਨ ਵਾਲੇ, ਸਟੋਰਾਂ ਤੇ ਕੰਮ ਕਰਨ ਵਾਲੇ, ਉਹ ਵੀ ਇਸ ਟਾਈਮ ਘੱਟ ਨਜ਼ਰ ਆ ਰਹੇ ਸੀਗੇ। ਪਰ ਹਾਲ ਦੀ ਘੜੀ ਹੁਣ ਬਿਜ਼ਨੈਸਿਸ ਵੀ ਬੜੇ ਫੂਕ-ਫੂਕ ਕੇ ਕਦਮ ਚੱਕ ਰਹੇ ਆ। ਕੱਲ੍ਹ ਪਰਸੋਂ ਹੀ ਆਪਾਂ ਤੁਹਾਨੂੰ ਰਿਪੋਰਟ ਇੱਕ ਸੁਣਾਈ ਸੀ ਵੀ ਕਿਸ ਤਰੀਕੇ ਦੇ ਨਾਲ ਵੱਡੀਆਂ ਕੰਪਨੀਆਂ ਆ ਹਾਇਰਿੰਗ ਫਰੀਜ਼ ਤੇ ਓਵਰ ਸਟਾਫਿੰਗ ਨੂੰ ਘਟਾਉਣ ਦੇ ਲਈ ਲੋਕਾਂ ਨੂੰ ਕੰਮ ਤੋਂ ਜਿਹੜਾ ਉਹ ਕੱਢ ਸਕਦੀ ਆ। ਸੋ ਇਸ ਟਾਈਮ ਸੀਸਾ ਵਾਲਾ ਜਿਹੜਾ ਕੰਮ ਆ ਨਾ, ਕਦੀ ਝੂਲਾ ਇੱਕ ਪਾਸੋਂ ਉੱਤੇ, ਇੱਕ ਪਾਸੋਂ ਥੱਲੇ। ਸੋ ਸਮਝ ਜਿਹੜਾ ਆ ਉਹ ਕੁਛ ਵੀ ਪੱਲੇ ਜਿਹੜਾ ਉਹ ਨਹੀਂ ਪੈ ਰਿਹਾ ਹੈਗਾ। ਜੀ, ਸੋ ਇਨਫਲੇਸ਼ਨ ਕਰਕੇ ਜਿਹੜੇ ਲੋ ਪੇਇੰਗ ਜੌਬ ਆ, ਤਾਂ ਕਰਕੇ ਜਿਹੜੇ ਸਾਊਥ ਅਮਰੀਕਾ ਤੋਂ ਲੋਕ ਜਾਂ ਮੈਕਸੀਕੋ ਤੋਂ ਖੇਤਾਂ 'ਚ ਵੀ ਕੰਮ ਕਰਨ ਆਉਂਦੇ ਆ, ਉਹ ਰੁਕੇ ਹੋਏ ਆ। ਉਹ ਕਹਿੰਦੇ ਇੱਕ ਤਾਂ ਜਿਹੜੀਆਂ ਟਿਕਟਾਂ ਆ ਉਹ ਬਹੁਤ ਮਹਿੰਗੀਆਂ ਆ। ਦੂਜੇ ਨੰਬਰ ਤੇ ਜਦੋਂ ਆਉਂਦੇ ਆ, ਫੂਡ ਦੀ ਕਾਸਟ, ਗੈਸ ਦੀ ਕਾਸਟ, ਅਪਾਰਟਮੈਂਟ ਰੈਂਟ ਬਹੁਤ ਜ਼ਿਆਦਾ ਵੱਧ ਗਿਆ ਆ। ਤੇ ਜੇ ਲੇਆਫ ਦੀ ਗੱਲ ਕਰਦੇ ਜਾਈਏ, ਅੱਜ ਪੇਪਾਲ ਕੰਪਨੀ ਕਾਫੀ ਵੱਡੀ ਕੰਪਨੀ ਆ, ਸਾਰਿਆਂ ਨੂੰ ਪਤਾ ਹੀ ਆ। ਉਹਨਾਂ ਨੇ ਅਨਾਉਂਸ ਕੀਤਾ ਵੀ ਸੈਨੋਜ਼ੇ ਦੇ ਵਿੱਚ ਉਹ ਆਪਣੇ ਆਫਿਸ ਚੋਂ 83 ਦੇ ਕਰੀਬ EMPLOYEES ਲੇਆਫ ਕਰਨ ਜਾ ਰਹੇ ਆ। ਸੋ ਉਹ EMPLOYEES ਉਹ ਆ ਜਿਹੜੇ ਇੰਜੀਨੀਅਰ ਆ, ਮੈਨੇਜਰਸ ਆ, ਡਾਇਰੈਕਟਰਸ ਹੈਗੇ ਆ, ਹਾਈ ਪੇਇੰਗ ਜੌਬਸ ਹੈਗੀਆਂ। ਸੋ ਇਹ ਪੇਪਾਲ ਪਹਿਲੀ ਕੰਪਨੀ ਹੋ ਗਈ ਆ ਜਿਹੜੀ ਬੇ ਏਰੀਏ ਦੇ ਵਿੱਚ, ਨੈਟਫਲਿਕਸ ਨੇ ਤਾਂ ਕੀਤੇ ਸੀ, ਪਰ ਇਹਨਾਂ ਦੇ ਕਾਫੀ ਹਾਈ ਪੇਇੰਗ ਤੇ ਹਾਈ ਪੋਜੀਸ਼ਨ ਵਾਲੇ ਲੋਕ ਆ, ਉਹਨਾਂ ਨੂੰ ਅੱਜ ਉਹਨਾਂ ਨੇ ਅਨਾਉਂਸ ਕੀਤਾ ਵੀ 83 EMPLOYEES ਆਪਾਂ ਲੇ-ਆਫ ਕਰਨ ਜਾ ਰਹੇ ਹੈਗੇ ਆ। ਜੇ ਸਟਾਕ ਮਾਰਕੀਟ ਦੀ ਗੱਲ ਕਰਦੇ ਜਾਈਏ, ਕੱਲ ਸਟਾਕ ਮਾਰਕੀਟ ਕਾਫੀ ਉੱਪਰ ਗਈ ਸੀ, ਅੱਜ ਫਿਰ ਡਾਊਨ ਹੈਗੀ ਆ। ਡਾਓ ਜੋਨ 203 ਪੁਆਇੰਟ ਦੇ ਕਰੀਬ ਜਦੋਂ ਆਪਾਂ ਤੁਹਾਡੇ ਨਾਲ ਗੱਲਬਾਤ ਕਰ ਰਹੇ ਹਾਂ, ਡਾਊਨ ਚੱਲ ਰਿਹਾ। ਨੈਸਡੈਕ 281, S&P ਇੰਡੈਕਸ ਵੀ ਜਿਹੜਾ ਆ ਉਹ 56.60 ਡਾਊਨ ਚੱਲ ਰਿਹਾ ਹੈ। ਅੱਜ ਸਭ ਤੋਂ ਜ਼ਿਆਦਾ ਰਗੜਾ ਸਨੈਪ ਕੰਪਨੀ ਨੂੰ ਲੱਗਿਆ, ਉਹਨਾਂ ਦਾ ਸਟਾਕ 40% ਡਾਊਨ ਹੋ ਗਿਆ। ਕਹਿੰਦਾ ਵੀ ਵਰਸਟ ਡੇ ਹੈਗਾ ਆ ਉਹਨਾਂ ਦੇ ਇਤਿਹਾਸ ਦੇ ਵਿੱਚ। 40% ਸਟਾਕ ਇੱਕ ਦਿਨ ਦੇ ਵਿੱਚ ਹੀ ਉਹ ਡਾਊਨ ਚਲੇ ਗਿਆ ਹੈਗਾ। ਜੇ ਓਵਰਆਲ ਸੋਸ਼ਲ ਮੀਡੀਆ ਕੰਪਨੀਆਂ ਦੇ ਸਟਾਕ ਦੇ ਵਿੱਚ ਲਾਸ ਲਗਾਤਾਰ ਜਾਰੀ ਆ। ਗੂਗਲ 6% ਡਿੱਗਾ ਆ, ਐਪਲ 2.5, ਟਵਿੱਟਰ 4.25, ਜਿਹੜਾ ਵਰਾਈਜ਼ਨ ਹੈਗਾ ਆ 9%। ਸੋ ਬਹੁਤ ਜਿਹੜਾ ਇਸ ਟਾਈਮ ਨੁਕਸਾਨ ਚੱਲ ਰਿਹਾ। $160 ਬਿਲੀਅਨ ਮਾਰਕੀਟ ਵੈਲਿਊ ਦੇ ਵਿੱਚ ਸੋਸ਼ਲ ਮੀਡੀਆ ਕੰਪਨੀ ਦੇ ਸਟਾਕ ਇਸ ਟਾਈਮ ਉਹ ਡਿੱਗ ਚੁੱਕੇ ਨੇ। ਜਿੱਦਾਂ ਤੁਸੀਂ ਸਨੈਪ ਦੀ ਜ਼ਿਕਰ ਕੀਤਾ ਹੀ ਆ, ਉਹਨਾਂ ਦੀ ਵੀ ਜਿਹੜੀ ਪ੍ਰੋਫਿਟ ਵਾਰਨਿੰਗ ਇਹੀ ਆ ਵੀ ਹੈ ਨਹੀਂ ਆ ਜੀ, ਪੱਲੇ ਇੱਕ ਹਿਸਾਬ ਦੇ ਨਾਲ ਗੱਲ ਨਹੀਂ ਆ। ਲੋਕੀ ਜਿੰਨਾ ਮਰਜ਼ੀ ਜਿਹੜਾ ਉਹ ਰੌਲਾ ਪਾ ਰਹੇ ਆ ਵੀ ਅਸੀਂ ਸਨੈਪ ਚੈਟ ਜਿਹੜਾ ਉਹ ਵਰਤਦੇ ਆ,
ਪਰ ਯੂਜ਼ਰ ਗਰੋਥ ਜਿਹੜੀ ਉਹ ਇਸ ਟਾਈਮ ਉਹਨਾਂ ਦੀ ਰੁਕ ਚੁੱਕੀ ਆ, ਤੇ ਖਰਚੇ ਜਾਂ ਪ੍ਰਾਈਸਿਸ ਜਿਹੜੇ ਉਹ ਜੇ ਉਹ ਵਧਾਉਂਦੇ ਨੇ ਤਾਂ ਉਹ ਸਰਵਾਈਵੇਬਲ ਵਾਲਾ ਕੰਮ ਜਿਹੜਾ ਉਹ ਨਹੀਂ ਬਣ ਸਕਦਾ। ਡਿਜੀਟਲ ਐਡਸ ਜਿਹੜੀਆਂ ਸਨੈਪ ਕੰਪਨੀ ਦੇ ਉੱਤੇ, ਸਨੈਪਚੈਟ ਦੇ ਉੱਤੇ ਜਿਹੜੀਆਂ ਚੱਲਦੀਆਂ ਆ, ਉਹਦੇ ਵਿੱਚ 41% ਗਿਰਾਵਟ ਦਰਜ ਕੀਤੀ ਗਈ ਆ। ਸੋ ਇਸ ਇਦਾਂ ਦੀਆਂ ਖਬਰਾਂ ਸੁਣਦਿਆਂ ਹੀ ਜਿਹੜੇ ਇਨਵੈਸਟਰ ਆ ਉਹਨਾਂ ਨੇ ਜਲਦੀ ਇਸ ਕੰਪਨੀ ਚੋਂ ਆਪਣੇ ਪੈਸੇ ਜਿਹੜੇ ਉਹ ਕੱਢੇ। ਉਹਨਾਂ ਨੂੰ ਲੱਗਾ ਵੀ ਭਾਈ ਪਤਾ ਨਹੀਂ ਆਉਣ ਵਾਲੇ ਦਿਨਾਂ 'ਚ ਇੱਥੇ ਅੱਗੇ ਹੋਰ ਕੀ ਬਣਦਾ ਆ, ਜਿੰਨੇ ਬਚਦੇ ਆ ਉਹਨੇ ਜਿਹੜੇ ਬਚਾ ਲਏ ਜਾਣ। ਸੋ ਇਹ ਓਵਰਆਲ ਹਰਜੋਤ ਸਿੰਘ ਜੀ ਜਿਹੜੀਆਂ ਸੋਸ਼ਲ ਮੀਡੀਆ ਕੰਪਨੀਜ਼ ਦਾ ਅੱਜ ਦੇ ਅੱਜ 'ਚ $160 ਬਿਲੀਅਨ ਮਾਰਕੀਟ ਵੈਲਿਊ ਉਹ ਲੂਜ਼ ਹੋ ਚੁੱਕੀ ਹੈਗੀ ਆ। ਜੀ, ਅਗਲੀ ਖਬਰ 'ਤੇ ਚਲੀਏ। ਵਾਈਟ ਹਾਊਸ ਦੇ ਪ੍ਰੈਸ ਸੈਕਟਰੀ ਰਹਿ ਚੁੱਕੇ ਪ੍ਰੈਸ ਸੈਕਟਰੀ ਜੈਨ ਸਾਕੀ, ਕਾਫੀ ਮਸ਼ਹੂਰ ਬੀਬੀ ਆ, ਆਪ ਤੁਸੀਂ ਸਾਰਿਆਂ ਨੇ ਦੇਖਿਆ ਹੋਣਾ, ਹਰ ਰੋਜ਼ ਪ੍ਰੈਸ ਕਾਨਫਰੰਸ ਵਾਈਟ ਹਾਊਸ 'ਚ ਕਰਦੇ ਸੀ, ਤੇ ਉਹਨਾਂ ਨੇ ਕੁਛ ਦਿਨ ਪਹਿਲਾਂ ਆਪਣੀ ਜੌਬ ਕੁਇਟ ਕਰ ਦਿੱਤੀ ਸੀ, ਤੇ ਹੁਣ ਇਹ ਖਬਰ ਆ ਰਹੀ ਆ ਵੀ ਕੁਛ ਮਹੀਨਿਆਂ ਦੇ ਵਿੱਚ ਉਹ ਟੀਵੀ ਸਟੇਸ਼ਨ MSNBC ਨੂੰ ਜੁਆਇਨ ਕਰਨ ਜਾ ਰਹੇ ਹੈਗੇ ਆ। ਇਹ ਜਿਹੜੀ ਫਾਈਨਲ ਬਰੀਫਿੰਗ ਆ ਜੈਨ ਸਾਕੀ ਦੀ ਵਾਈਟ ਹਾਊਸ ਦੇ ਵਿੱਚ ਮਈ 13 ਨੂੰ ਹੋਈ ਸੀ, ਤੇ ਅਪ੍ਰੈਲ ਮਹੀਨੇ ਦੇ ਵਿੱਚ ਉਹਨਾਂ ਨੇ ਕਿਹਾ ਸੀ ਕਿ ਮੈਂ ਬਾਈਡਨ ਐਡਮਿਨਿਸਟ੍ਰੇਸ਼ਨ ਨੂੰ ਛੱਡਣ ਜਾ ਰਹੀ ਹੈਗੀ ਆ। 43 ਸਾਲਾਂ ਦੀ ਜੈਨ ਸਾਕੀ ਦੇ ਕੋਲ ਗਵਰਨਮੈਂਟ ਦੇ ਉੱਤੇ, ਕੈਂਪੇਨ ਟ੍ਰੇਲਸ ਦੇ ਉੱਤੇ ਕਾਫੀ ਜ਼ਿਆਦਾ ਐਕਸਪੀਰੀਅੰਸ ਹੈਗਾ ਆ। ਸੋ ਦੇਖੋ ਵੀ MSNBC ਦੀ ਲਿਸਨਰਸ਼ਿਪ ਦੇ ਉੱਤੇ, ਵਿਊਅਰਸ਼ਿਪ ਦੇ ਉੱਤੇ ਕਿੰਨਾ ਕੁ ਜਿਹੜਾ ਅਸਰ ਆ ਉਹਨਾਂ ਦਾ ਪਊਗਾ। ਜੀ, ਅਗਲੀ ਜਿਹੜੀ ਹਰਜੋਤ ਸਿੰਘ ਜੀ ਮਹਿੰਗਾਈ ਦੀ ਆਪਾਂ ਜੇ ਗੱਲ ਕਰਦੇ ਜਾਈਏ, US ਦੇ ਵਿੱਚ ਇਨਫਲੇਸ਼ਨ ਅਪ੍ਰੈਲ ਮਹੀਨੇ ਦੇ ਵਿੱਚ ਐਨੂਅਲੀ ਪਿਛਲੇ ਸਾਲ ਦੇ ਮੁਕਾਬਲੇ ਜਿਹੜਾ ਕਹਿੰਦੇ ਵੀ ਪਿਛਲੇ ਮਹੀਨੇ ਦੇ ਮੁਕਾਬਲੇ ਉਹ ਆਲਰੇਡੀ ਘਟੀ ਹੈਗੀ ਆ। ਸੋ ਇਹ ਹੁਣ ਰਿਪੋਰਟਸ ਇਦਾਂ ਦੀਆਂ ਖਬਰਾਂ ਮੀਡੀਆ ਦੇ ਵਿੱਚ ਕਾਫੀ ਜ਼ਿਆਦਾ ਪ੍ਰਚਲਿਤ ਨੇ ਵੀ ਇਨਫਲੇਸ਼ਨ ਜਿੰਨੀ ਸੋਚੀ ਜਾ ਰਹੀ ਹੈਗੀ ਆ ਉਨੀ ਜ਼ਿਆਦਾ ਮਹਿੰਗਾਈ ਹੈ ਨਹੀਂ ਆ, ਪਰ ਆਮ ਲੋਕਾਂ ਨੂੰ ਇਹ ਚੀਜ਼ ਜਿਹੜੀ ਪਚ ਜੀ ਨਹੀਂ ਰਹੀ। ਗੈਸ ਦੀ ਪ੍ਰਾਈਸ ਲਗਾਤਾਰ ਜਿਹੜੀ ਉਹ ਵੱਧ ਰਹੀ ਹੈਗੀ ਆ, ਉਸ ਦੇ ਵਿੱਚ ਕੋਈ ਰੁਕਣ ਦਾ ਨਾਮ ਨਹੀਂ ਲੈ ਰਿਹਾ, ਉਹ ਥੱਲੇ ਨੂੰ ਜਿਹੜੀ ਉਹ ਨਹੀਂ ਆ ਰਹੀ ਹੈਗੀ। ਹੁਣ ਤਾਂ ਲੋਕ ਕਹਿੰਦੇ ਵੀ ਥੱਲੇ ਆਉਣ ਦੀ ਬਜਾਏ ਭਾਈ ਤਾਂ ਨਾ ਜਾਵੇ, ਇਹੀ ਬਹੁਤ ਵੱਡੀ ਗੱਲ ਜਿਹੜੀ ਹੋ ਜਾਊਗੀ। ਪਰ ਜਿਹੜੀ US ਇਨਫਲੇਸ਼ਨ ਦੇ ਵਿੱਚ ਕਹਿੰਦੇ ਐਨੂਅਲਾਈਜ਼ਡ ਰੇਟ 4.1% ਦੇ ਉੱਤੇ ਆ ਗਿਆ ਆ। ਪਿਛਲੇ ਸਾਲ ਦੇ ਪਿਛਲੇ ਮਹੀਨੇ ਦੇ ਮੁਕਾਬਲੇ ਜਿਹੜਾ ਕਿ 8% ਦੇ ਉੱਤੇ ਸੀਗੀ ਇਨਫਲੇਸ਼ਨ, ਉਹ ਘਟ ਕੇ 4.1% ਦੇ ਅਪ੍ਰੈਲ ਮਹੀਨੇ ਦੇ ਵਿੱਚ ਉਹ ਘਟੀ ਹੈਗੀ ਆ। ਸੋ ਕੰਜ਼ਿਊਮਰ ਪ੍ਰਾਈਸ ਇੰਡੈਕਸ ਉਹ ਵੀ ਥੋੜਾ ਜਿਹਾ ਘਟਿਆ ਸੀਗਾ, 8.5 ਦੀ ਬਜਾਏ 8.3% ਦੇ ਉੱਤੇ ਉਹ ਆਇਆ ਸੀਗਾ। ਬਾਕੀ ਸਟਾਕ ਮਾਰਕੀਟਸ ਦੇ ਵਿੱਚ ਗਿਰਾਵਟ ਤਾਂ ਆਪਾਂ ਜਿਹੜੀ ਉਹ ਦੇਖ ਹੀ ਰਹੇ ਹੈਗੇ ਆ। ਸੋ ਇਹ ਇੱਕ ਜ਼ਰੂਰ ਇਨਫਲੇਸ਼ਨ ਅਪ੍ਰੈਲ ਮਹੀਨੇ ਦੇ ਵਿੱਚ ਜਿਹੜੀ 4.1% ਤੇ ਘਟ ਕੇ ਆਈ ਆ। ਇਹ ਹੁਣ ਲੋਕ ਜਿਹੜੇ ਮਾਹਰ ਆ ਉਹ ਦੇਖ ਰਹੇ ਆ ਵੀ ਇਹ ਕੋਈ ਐਕਸੈਪਸ਼ਨ ਆ ਜਾਂ ਵਾਕਿਆ ਹੀ ਇਨਫਲੇਸ਼ਨ ਹੌਲੀ ਜਿਹੜੀ ਉਹ ਘਟ ਰਹੀ ਹੈਗੀ ਆ। ਸੋ ਜਿੱਦਾਂ ਮੈਂ ਆਪਾਂ ਪਹਿਲੋਂ ਵੀ ਕਿਹਾ ਹਰਜੋਤ ਸਿੰਘ ਜੀ, ਆਮ ਚੀਜ਼ਾਂ ਦੇ ਵਿੱਚ ਲੋਕਾਂ ਨੂੰ ਮਹਿੰਗਾਈ ਦੇ ਵਿੱਚ ਕੋਈ ਘਾਟ ਹੋਈ ਆ ਉਸ ਦਾ ਕੋਈ ਅਜੇ ਮਹਿਸੂਸ ਨਹੀਂ ਹੋ ਰਿਹਾ। ਅਜੇ ਵੀ ਲੋਕ ਕੁਰਲਾ ਰਹੇ ਨੇ ਵੀ ਸਭ ਕੁਛ ਹਾਲ ਦੀ ਘੜੀ ਬਹੁਤ ਮਹਿੰਗਾ ਹੀ ਚੱਲ ਰਿਹਾ ਹੈਗਾ ਆ। ਜੀ, ਸੋ ਬਿਲਕੁਲ ਕੰਪਨੀਆਂ ਆਪਾਂ ਦੱਸੇ ਰਹੇ ਆ, ਕਿਸ ਤਰ੍ਹਾਂ ਸਟਾਰਬਕ ਨੇ ਪੁੱਲ ਆਊਟ ਕਰ ਲਿਆ ਰਸ਼ੀਆ ਤੋਂ, ਜਦੋਂ ਪਹਿਲਾਂ ਮੈਕਡੋਨਲਡ ਨੇ ਪਿਛਲੇ ਹਫ਼ਤੇ ਕਰ ਲਿਆ ਸੀ। ਬਹੁਤ ਵੱਡੀਆਂ ਕੰਪਨੀਆਂ ਦਾ ਐਕਸੋਡਸ ਹੋ ਰਿਹਾ ਹੈਗਾ ਰਸ਼ੀਆ ਤੋਂ। ਕੱਲਾ ਇਹ ਨਹੀਂ ਹੈਗਾ, Airbnb ਨੇ ਇਹ ਕਿਹਾ ਵੀ ਉਹ ਚਾਈਨਾ ਦੀਆਂ ਜਿਹੜੀਆਂ ਲਿਸਟਿੰਗਸ ਆ ਉੱਥੋਂ ਵੀ ਪੁੱਲ ਕਰ ਰਹੇ ਹੈਗੇ ਆ। ਉਹਨਾਂ ਦਾ ਰੀਜ਼ਨ ਉਹਨਾਂ ਨੇ ਇਹ ਦੱਸਿਆ ਵੀ ਉੱਥੇ ਕਾਸਟਲੀ ਤੇ ਕੰਪਲੈਕਸ ਹੈਗਾ ਆ, ਖਾਸ ਕਰਕੇ COVID-19 ਨੂੰ ਲੈ ਕੇ। ਮਲੇਸ਼ੀਆ ਨੇ ਵੀ ਚਿਕਨ ਉਹ ਐਕਸਪੋਰਟ ਕਰਦੇ ਸੀ ਆਪਣੇ ਨੇਬਰ ਕੰਟਰੀਜ਼ ਤੋਂ, ਉਹ ਵੀ ਬਲੌਕ ਕਰਤੇ। ਰਸ਼ੀਆ ਦੇ ਫੋਰਨ ਮਿਨਿਸਟਰ ਨੇ ਕਿਹਾ ਵੀ ਵੈਸਟ ਨੇ ਡਿਕਟੇਟਰ ਵਾਲਾ ਸਟੈਂਡ ਲਿਆ ਆ ਸਾਡੇ ਉਲਟ, ਤੇ ਮਾਸਕੋ ਨੂੰ ਚਾਈਨਾ ਦੇ ਨਾਲ ਸਾਥ ਰਲ ਕੇ ਦੇਣਾ ਚਾਹੀਦਾ ਹੈਗਾ। ਇਕੋਨੋਮਿਸਟ ਬਰੀ ਹੈਗੇ ਆ, ਈਸਟ ਵੈਸਟ ਸਾਰੇ ਪਾਸੇ ਪ੍ਰੋਬਲਮ ਆ, ਈਵਨ ਬੇਬੀ ਫਾਰਮੂਲੇ ਦੀ ਨਵੀਂ ਪ੍ਰੋਬਲਮ ਆ ਗਈ ਹੈਗੀ ਆ। ਸੋ ਕਾਫੀ ਕੁਛ ਚੱਲ ਰਿਹਾ ਪੂਰੀ ਦੁਨੀਆ ਦੇ ਵਿੱਚ, ਇਕੱਲਾ ਇੱਥੇ ਨਹੀਂ ਹੈ, ਹਰ ਪਾਸੇ। ਪਰ ਲੋਕਲ ਜਿਹੜੀ ਚੀਜ਼ਾਂ ਆਪਾਂ ਹਰ ਰੋਜ਼ ਵਰਤਦੇ ਆ, ਚਾਹੇ ਉਹ ਆਪਣਾ ਪੰਜਾਬੀ ਫੂਡ ਲੈ ਲਓ,
ਸਮੋਸਿਆਂ ਤੋਂ ਲੈ ਕੇ ਗੈਸ ਤੱਕ ਹਰ ਕੋਈ ਜਿਹੜਾ ਕੁਰਲਾ ਰਿਹਾ ਵੀ ਯਾਰ ਇੰਨਾ ਮਹਿੰਗਾ, ਇੰਨਾ ਤਾਂ ਅਸੀਂ ਕਦੇ ਸੁਣਿਆ ਨਹੀਂ ਸੀ ਵੀ ਇੰਨੇ ਪੈਸੇ ਲੱਗ ਰਹੇ ਹੈਗੇ ਚੀਜ਼ ਖਰੀਦਣ ਲਈ। ਜੀ ਕਹਿੰਦੇ ਵੀ ਇਹਨਾਂ ਸਾਰਿਆਂ ਦੇ ਵਿੱਚ ਅਣਗੌਲਿਆ ਪੱਖ ਇੱਕ ਰਹਿ ਜਾਂਦੇ ਆ, ਜਿਹੜੇ ਰਿਟਾਇਰ ਹੋਏ ਬੰਦੇ ਆ। ਜੀ ਉਹਨਾਂ ਦੀ ਤੇ ਦੇਖੋ ਇਨਕਮ ਦੇ ਵਿੱਚ ਕੋਈ ਵਾਧਾ ਨਹੀਂ ਨਾ ਹੋ ਰਿਹਾ। ਜੀ ਉਹ ਉਹਨਾਂ ਨੂੰ ਓਨੀ ਹੋਈ ਸੋਸ਼ਲ ਸਿਕਿਉਰਿਟੀ, ਉਹੋ ਹੀ ਜਿਹੜੀ ਪੈਨਸ਼ਨ ਵਗੈਰਾ ਜੋ ਵੀ ਉਹ ਮਿਲ ਰਹੀ ਆ। ਇਸ ਵਾਰੀ ਇਹਨਾਂ ਨੇ ਥੋੜ੍ਹੀ ਜਿਹੀ ਜਿਹੜੀ ਉਹ ਵਧਾਈ ਸੀ, ਆਈ ਥਿੰਕ 5% ਪਰ ਇਨਫਲੇਸ਼ਨ ਜਿਹੜੀ ਉਹ 8% ਤੋਂ ਜਿਹੜੀ ਉਹ ਟੱਪ ਗਈ ਸੀ। ਕਹਿੰਦੇ ਵੀ ਰਿਟਾਇਰੀਜ਼ ਦੇ ਲਈ ਜਿਹੜੀ ਕਾਸਟ ਆਫ ਲਿਵਿੰਗ ਆ, ਐਡਜਸਟਮੈਂਟ ਆ ਇਨਫਲੇਸ਼ਨ ਦੇ ਵਧਣ ਦੇ ਨਾਲ ਜਿੰਨੀ ਕੀਤੀ ਗਈ ਆ, ਉਹ ਨਿਲ ਹੋ ਜਾਂਦੀ ਆ। ਇਨਫੈਕਟ ਨੈਗੇਟਿਵ ਦੇ ਵਿੱਚ ਜਿਹੜੀ ਚੱਲ ਜਾਂਦੀ ਆ। ਇੱਕ ਲੇਟੈਸਟ ਪੋਲ ਏਪੀ ਨੌਰਕ ਪੋਲ ਆਇਆ ਆ। ਇਸ ਟਾਈਮ ਅਮਰੀਕਨਜ਼ ਦੇ ਲਈ ਇਕੋਨਮੀ ਸਭ ਤੋਂ ਵੱਡੀ ਪ੍ਰਾਇਓਰਿਟੀ ਉਹ ਬਣ ਚੁੱਕੀ ਆ। 55% ਜਿਹੜੇ ਲੋਕ ਨੇ ਉਹ ਕਹਿ ਰਹੇ ਆ ਵੀ ਇਕੋਨਮੀ ਦੇ ਉੱਤੇ ਜਿਹੜਾ ਉਹ ਜ਼ੋਰ ਆ ਉਹ ਦੇਣ ਦੀ ਜ਼ਰੂਰਤ ਆ, ਰਾਦਰ ਦੈਨ ਰਸ਼ੀਆ ਨੂੰ ਜਿਹੜਾ ਪਨਿਸ਼ ਕੀਤਾ ਜਾਵੇ, ਉਸਨੂੰ ਕੋਈ ਨਾ ਕੋਈ ਸਜ਼ਾ ਮਿਲੇ ਯੂਕਰੇਨ ਦੇ ਬਾਬਤ। ਉਹ ਹੁਣ 45% ਦੇ ਉੱਤੇ ਆ ਗਏ ਆ ਪੋਲਸ ਦੇ ਮੁਤਾਬਕ। ਮਹੀਨਾ ਪਹਿਲਾਂ ਟੋਟਲੀ ਉਲਟ ਸੀਗਾ। 55% ਲੋਕ ਪਹਿਲੋਂ ਕਹਿੰਦੇ ਸੀਗੇ ਵੀ ਨਹੀਂ, ਰੂਸ ਨੂੰ ਸੈਂਕਸ਼ਨ ਜਿਹੜੀਆਂ ਲਾਉਣੀਆਂ ਜ਼ਰੂਰੀ ਆ ਯੂਕਰੇਨ ਦੇ ਮਾਮਲੇ ਦੇ ਵਿੱਚ। ਉਦੋਂ ਲੋਕ ਇਸ ਬਹੁਮਤ ਦੇ ਬਾਰੇ ਸੋਚ ਰਹੇ ਸੀ, ਪਰ ਇਸ ਮੌਕੇ ਐਸੋਸੀਏਟ ਪ੍ਰੈਸ ਤੇ ਨੌਰਕ ਸੈਂਟਰ ਫਾਰ ਪਬਲਿਕ ਅਫੇਅਰ ਰਿਸਰਚ ਉਹਨਾਂ ਨੇ ਇਹ ਕਿਹਾ ਵੀ ਹੁਣ 50% ਤੋਂ ਵੱਧ 55% ਤਕਰੀਬਨ ਜਿਹੜੇ ਲੋਕ ਆ ਮੈਜੋਰਟੀ 'ਚ ਇਕੋਨਮੀ ਨੂੰ ਸੁਧਾਰਨ ਦੀ ਮੰਗ ਦੇ ਉੱਤੇ ਉਹ ਡਟੇ ਨੇ। ਕਹਿੰਦੇ ਵੀ ਉਹ ਪ੍ਰਾਇਓਰਿਟੀ ਇਸ ਟਾਈਮ ਸਰਕਾਰ ਦੀ ਹੋਣੀ ਚਾਹੀਦੀ ਆ। ਜੀ ਬਿਲਕੁਲ। ਸੋ ਆਉਣ ਵਾਲੇ ਦਿਨਾਂ 'ਚ ਇੱਕ ਵਾਰੀ ਫਿਰ ਫੈਡਰਲ ਰਿਜ਼ਰਵ ਬੋਰਡ ਇਨਕਰੀਜ਼ ਕਰ ਸਕਦਾ ਹੈ ਇੰਟਰਸਟ, ਤੇ ਉਹ ਕਹਿੰਦੇ ਆ ਵੀ ਸਾਡੇ ਇੰਟਰਸਟ ਵਧਾਉਣ ਦੇ ਨਾਲ ਰਿਸੈਸ਼ਨ ਨਹੀਂ ਆਉਣਾ ਹੈਗਾ, ਪਰ ਕਾਫੀ ਕੋਈ ਹੱਕ 'ਚ ਆ, ਕੋਈ ਅਗੇਂਸਟ ਹੈਗੇ ਆ। ਪਰ ਇਹ ਸ਼ੋਰ ਆ ਵੀ ਇਸ ਸਾਲ ਦੇ ਵਿੱਚ ਅੱਧਾ ਪੁਆਇੰਟ 2 ਵਾਰੀ ਘੱਟੋ ਘੱਟ ਇੰਟਰਸਟ ਰੇਟ ਹੋਰ ਇਨਕਰੀਜ਼ ਹੋਊਗਾ। ਸੋ ਜੇ 1% ਇਨਕਰੀਜ਼ ਹੁੰਦਾ ਤੇ ਜੇ ਹੁਣੇ ਤੁਹਾਨੂੰ 5.5% ਤੇ ਮਿਲ ਰਿਹਾ 30 ਈਅਰ, ਤੇ ਮੈਨੂੰ ਲੱਗਦਾ ਵੀ 7.5% ਦੇ ਲਾਗੇ ਪਹੁੰਚ ਜਾਊਗਾ। ਜੀ ਜੀ। ਤੇ ਆਪਾਂ ਇੱਥੇ ਇੱਕ ਬ੍ਰੇਕ ਲਵਾਂਗੇ ਜੀ, ਤੇ ਬ੍ਰੇਕ ਤੋਂ ਬਾਅਦ ਦੇ ਵਿੱਚ ਆਪਾਂ ਜੁੜਦੇ ਹਾਂ ਵਾਪਸ। ਫਿਰ ਖਬਰਾਂ ਦਾ ਸਿਲਸਿਲਾ ਪੰਜਾਬੀ ਰੇਡੀਓ USA ਦੇ ਉੱਤੇ ਇਦਾਂ ਹੀ ਜਾਰੀ ਰਹੇਗਾ ਜੀ। ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA KWRU ਫ੍ਰੈਸਨੋ 1300 AM, KLHC ਬੇਕਰਸਫੀਲਡ 1350 AM, KOBO Yuba City 1450 AM, KIIT Sacramento 1470 AM, KCVR Lodi Stockton 1570 AM। ਜੇਕਰ ਕਰਵਾਉਣਾ ਚਾਹੁੰਦੇ ਹੋ ਤੁਸੀਂ US ਇਮੀਗ੍ਰੇਸ਼ਨ ਦਾ ਕਿਸੇ ਵੀ ਤਰੀਕੇ ਦਾ ਕੰਮ, ਤਾਂ ਹਮੇਸ਼ਾ ਯਾਦ ਰੱਖੋ ਟੇਕੇਣਾ ਇਮੀਗ੍ਰੇਸ਼ਨ ਲਾ ਫਰਮ। ਫੈਮਿਲੀ ਪਟੀਸ਼ਨਸ, ਅਸਾਈਲਮ ਦੇ ਕੇਸਿਸ ਦੇ ਜਾਂ ਹੋਰ ਕਿਸੇ ਵੀ ਤਰੀਕੇ ਦੀ US ਇਮੀਗ੍ਰੇਸ਼ਨ ਦੇ ਕੰਮ ਦੇ ਲਈ ਕਾਲ ਕਰੋ ਅਟਾਰਨੀ ਜੇ ਟੇਕਿਆਣਾ 4159090503 4159090503। ਅਟਾਰਨੀ ਟੇਕਿਆਣਾ ਪੰਜਾਬੀ ਰੇਡੀਓ USA ਦੇ ਉੱਤੇ ਹਰ ਸ਼ਨੀਚਰਵਾਰ 9 ਤੋਂ 10:30 ਵਜੇ ਤੱਕ ਕੈਲੀਫੋਰਨੀਆ ਟਾਈਮ ਦੇ ਮੁਤਾਬਕ ਇਮੀਗ੍ਰੇਸ਼ਨ ਸ਼ੋਅ ਵੀ ਲੈ ਕੇ ਹਾਜ਼ਰ ਹੁੰਦੇ ਹਨ। ਲਾਈਫ ਇੰਸ਼ੋਰੈਂਸ, ਪਰਿਵਾਰ ਪ੍ਰਤੀ ਜ਼ਿੰਮੇਵਾਰੀ ਦਾ ਅਹਿਸਾਸ। ਆਪਣੇ ਜਾਣ ਪਿੱਛੋਂ ਪਰਿਵਾਰ ਨੂੰ ਆਰਥਿਕ ਤੌਰ ਤੇ ਮਜ਼ਬੂਤ ਛੱਡ ਕੇ ਜਾਓ। ਬੱਚਿਆਂ ਦੀ ਪੜ੍ਹਾਈ ਦੇ ਖਰਚੇ, ਮਾਰਗੇਜ ਦੇ ਫਿਕਰ ਤੋਂ ਆਪਣੇ ਪਰਿਵਾਰ ਨੂੰ ਬਚਾਉਣ ਲਈ ਅੱਜ ਹੀ ਆਪਣੀ ਲਾਈਫ ਇੰਸ਼ੋਰੈਂਸ ਕਰਵਾਓ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ ਤੁਹਾਨੂੰ ਸੇਮ ਡੇ ਵਿਦਆਊਟ ਮੈਡੀਕਲ ਤੁਹਾਡੀਆਂ ਜ਼ਰੂਰਤਾਂ ਦੇ ਅਨੁਸਾਰ ਵਧੀਆ ਲਾਈਫ ਇੰਸ਼ੋਰੈਂਸ ਪਾਲਿਸੀ ਲੈ ਕੇ ਦੇਣਗੇ। ਫ੍ਰੀ ਕੋਟ ਦੇ ਲਈ ਹੋਰ ਜਾਣਕਾਰੀ ਦੇ ਲਈ ਅੱਜ ਹੀ ਕਾਲ ਕਰੋ ਖਾਲਸਾ ਇੰਸ਼ੋਰੈਂਸ ਏਜੰਸੀ 4082722500 408-272-2500। ਸ਼ਰਤਾਂ ਲਾਗੂ। ਕੈਲੀਫੋਰਨੀਆ ਲਾਇਸੈਂਸ ਨੰਬਰ 0F89805।
ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA KCVR 1570 AM Stockton Modesto KOBO Yuba City 1450 AM KIID Sacramento 1470 AM KWRU Fresno 1300 AM KLHC Bakersfield 1350 AM ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਇੱਕ ਵਾਰੀ ਫਿਰ ਨਿੱਘੀ ਜੀ ਆਇਆਂ ਨੂੰ ਸਭ ਦਾ ਸਵਾਗਤ ਹੈ। ਸਰੋਤੇ ਪ੍ਰੋਗਰਾਮ ਚੱਲ ਰਿਹਾ ਜੀ ਆਪਣਾ ਇਸ ਮੌਕੇ ਅਪਡੇਟ ਅਮਰੀਕਾ। ਹਰਜੋਤ ਸਿੰਘ ਜੀ ਸਵਾਗਤ ਹੈ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਅਗਲੀ ਖਬਰ ਯੂਕੇ ਤੋਂ ਆ ਰਹੀ ਹੈ। ਯੂਕੇ ਦੀ ਇੱਕ ਨਰਸਿੰਗ ਦੀ ਯੂਨੀਵਰਸਿਟੀ ਦੇ ਵਿੱਚ ਇੱਕ ਪ੍ਰੋਫੈਸਰ ਆਪਣੇ ਹੀ ਕੁਲੀਗ ਜਿਹੜਾ ਕਿ ਸਿੱਖ ਸੀ, ਦਸਤਾਰ ਸਜਾਉਂਦਾ ਸੀ, ਉਹਨੂੰ ਹਮੇਸ਼ਾ ਮਜ਼ਾਕ ਕਰਦਾ ਰਹਿੰਦਾ ਸੀ। ਐਂਜਲੀਆ ਰਸਕਿਨ ਯੂਨੀਵਰਸਿਟੀ ਦੇ ਵਿੱਚ ਉਸ ਸਿੱਖ ਜਿਹੜਾ ਉਹਨਾਂ ਦਾ EMPLOYEE ਸੀ ਉਹਦੇ ਵੱਲੋਂ ਕੰਪਲੇਨ ਕੀਤੀ ਗਈ ਯੂਨੀਵਰਸਿਟੀ ਨੂੰ ਕਿ ਇਹ ਜਿਹੜਾ ਪ੍ਰੋਫੈਸਰ ਆ ਮੇਰਾ ਹਮੇਸ਼ਾ ਹੀ ਮਜ਼ਾਕ ਉਡਾਉਂਦਾ ਆ, ਦਸਤਾਰ ਨੂੰ ਹੈਟ ਕਹਿੰਦਾ ਆ, ਤੇ ਹੋਰ ਜੋ ਇੰਡੀਆ ਤੋਂ ਲੋਕ ਉੱਥੇ ਮੂਵ ਹੋਏ ਆ ਉਹਨਾਂ ਦਾ ਮਜ਼ਾਕ ਉਡਾਉਂਦਾ ਰਹਿੰਦਾ ਵੀ ਬਨਾਨਾ ਵੋਟ 'ਚ ਆਏ ਆ ਜਾਂ ਹੋਰ ਇਸ ਤਰ੍ਹਾਂ ਦੇ। ਸੋ ਉਸ ਸੰਬੰਧ ਦੇ ਵਿੱਚ ਯੂਨੀਵਰਸਿਟੀ ਨੇ ਉਸ ਪ੍ਰੋਫੈਸਰ ਨੂੰ ਹੁਣ ਉੱਥੋਂ ਜੌਬ ਤੋਂ ਕੱਢ ਦਿੱਤਾ ਆ, ਜਿਹੜਾ ਕਿ 22 ਸਾਲਾਂ ਤੋਂ ਜੌਬ ਕਰਦਾ ਸੀ। ਹਾਲਾਂਕਿ ਕਹਿੰਦੇ ਵੀ ਉਹਨੂੰ ਪਤਾ ਸੀ ਵੀ ਜਿਹੜੇ ਸਿੱਖ ਆ ਉਹ ਬਹੁਤ ਵੱਡੀ ਗਿਣਤੀ 'ਚ ਯੂਕੇ 'ਚ ਰਹਿੰਦੇ ਆ। ਸਿੱਖਾਂ ਨੇ ਇੰਗਲੈਂਡ ਦੇ ਵਿੱਚ ਵਰਲਡ ਵਾਰ ਦੇ ਦੌਰਾਨ ਕਿੱਡਾ ਸਾਥ ਦਿੱਤਾ, ਪਰ ਉਹ ਜਾਣ ਕੇ ਮਜ਼ਾਕ ਉਡਾਉਂਦਾ ਸੀ। ਸੋ ਕੱਲਾ ਉਹਨੂੰ ਯੂਨੀਵਰਸਿਟੀ ਤੋਂ ਵੀ ਨਹੀਂ ਕੱਢਿਆ, ਉਹਨਾਂ ਦਾ ਜਿਹੜਾ ਨਰਸਿੰਗ ਦਾ ਲਾਇਸੈਂਸ ਹੁੰਦਾ ਹੈ ਪੂਰਾ ਉਹਨਾਂ ਦੀ ਕੰਟਰੀ ਦਾ ਰਜਿਸਟਰੀ, ਉਸ ਰਜਿਸਟਰੀ ਦੇ ਵਿੱਚੋਂ ਵੀ ਉਸ ਨੂੰ ਬਾਹਰ ਕੱਢ ਦਿੱਤਾ ਗਿਆ। ਜੀ ਜੀ ਬਿਲਕੁਲ। ਸੋ ਭੇਦਭਾਵ ਨਸਲਵਾਦ ਦੇ ਵਿੱਚ ਜੁੜੀ ਹੋਈ ਇਸ ਪ੍ਰੋਫੈਸਰ ਦੀ, ਪੜ੍ਹਿਆ ਲਿਖਿਆ ਤੋਂ ਬੰਦਾ ਇਦਾਂ ਦੀਆਂ ਚੀਜ਼ਾਂ ਘੱਟ ਉਮੀਦ ਕਰਦਾ ਹੈ, ਪਰ ਜਿਨ੍ਹਾਂ ਦੇ ਖੂਨ ਦੇ ਵਿੱਚ ਇਦਾਂ ਦੀ ਚੀਜ਼ ਆ ਜਾਵੇ, ਉਹਦੇ ਮਨ ਦੇ ਵਿੱਚ ਇਦਾਂ ਦੀ ਨਫ਼ਰਤ ਜਾਂ ਮਾੜਾ ਜਾਂ ਉੱਚਾ ਦਰਜੇ ਵਾਲੀ ਗੱਲ ਆ ਜਾਵੇ ਤਾਂ ਫਿਰ ਇਦਾਂ ਦੀਆਂ ਚੀਜ਼ਾਂ ਜਿਹੜੀਆਂ ਉਹ ਨਿਕਲਦੀਆਂ ਨੇ। ਅਗਲੀ ਗੱਲ ਕਰਦੇ ਜਾਈਏ ਹਰਜੋਤ ਸਿੰਘ ਜੀ, ਨੋਵਾ ਨੈਸ਼ਨਲ ਓਸ਼ੀਐਨਿਕ ਐਟਮੋਸਫੇਰਿਕ ਐਡਮਿਨਿਸਟ੍ਰੇਸ਼ਨ, ਉਹਨਾਂ ਨੇ ਕਿਹਾ ਵੀ ਇਸ ਵਾਰ ਜਿਹੜਾ ਹਰੀਕੇਨ ਸੀਜ਼ਨ ਹੈਗਾ ਐਟਲਾਂਟਿਕ ਓਸ਼ਨ ਵਾਲਾ, ਉਹ ਕਾਫੀ ਐਕਟਿਵ ਰਹਿਣ ਵਾਲਾ ਆ। 6 ਵੱਡੇ ਜਿਹੜੇ ਐਟਲਾਂਟਿਕ ਹਰੀਕੇਨ 2022 ਦੇ ਵਿੱਚ ਆਉਣਗੇ। 65% ਉਹ ਅਨੁਮਾਨ ਲਾ ਰਹੇ ਆ ਵੀ ਜਿਹੜਾ ਹਰੀਕੇਨ ਸੀਜ਼ਨ ਆ ਅਬਵ ਐਵਰੇਜ, ਯਾਨੀ ਕਿ ਲੋੜੋਂ ਵੱਧ ਐਕਟਿਵ ਜਿਹੜਾ ਉਹ ਰਹੂਗਾ। 25% ਚਾਂਸ ਨੇ ਵੀ ਰੈਗੂਲਰ ਰਹਿਣ ਵਾਲਾ ਆ, ਨਾਰਮਲ ਆ, ਤੇ 10% ਹੀ ਸਿਰਫ ਚਾਂਸ ਨੇ ਵੀ ਘੱਟ ਜਿਹੜੇ ਸਾਈਕਲੋਨ ਜਾਂ ਹਰੀਕੇਨਸ ਜਿਹੜੇ ਉਹ ਆਉਣਗੇ। ਇਸ ਵਾਰ ਨੋਵਾ ਜਿਹੜੀ ਆ ਉਹ ਇਹ ਪ੍ਰੈਡਿਕਟ ਕਰ ਰਹੀ ਆ ਵੀ 70% ਚਾਂਸ ਨੇ 14 ਤੋਂ 21 ਨੇਮਡ ਸਟਾਰਮਸ। ਨਾਮ ਜਿਹੜੇ ਸਟਾਰਮਸ ਦੇ ਉਦੋਂ ਦਿੱਤੇ ਜਾਂਦੇ ਆ ਜਦੋਂ ਹੁੰਦਾ ਆ ਵੀ ਇਹਨਾਂ ਨੇ ਕਾਫੀ ਨੁਕਸਾਨ ਜਿਹੜਾ ਉਹ ਕਰ ਦੇਣਾ ਹੈ, ਜਾਂ ਕਾਫੀ ਵਿਸ਼ਾਲ ਜਿਹੜਾ ਜਦੋਂ ਇਹ ਬਣ ਜਾਂਦਾ ਆ। ਸੋ ਕਹਿੰਦੇ ਵੀ ਉਹਨਾਂ ਦੇ ਵਿੱਚੋਂ, ਇਹਨਾਂ ਸਟਾਰਮਸ ਦੇ ਵਿੱਚੋਂ 6 ਤੋਂ 10 ਜਿਹੜੇ ਆ ਉਹ ਹਰੀਕੇਨ ਹੋਣਗੇ, ਤੇ 3 ਤੋਂ 6 ਅਜਿਹੇ ਹੋ ਸਕਦੇ ਨੇ ਜਿਹੜੇ ਕੈਟੇਗਰੀ 3 ਜਾਂ ਉਸ ਤੋਂ ਵੱਧ ਜਿਹੜੇ ਆ ਉਹ ਹੋਣ। ਸੋ ਨੋਵਾ ਜਿਹੜਾ ਕਹਿੰਦਾ ਆ ਵੀ ਹਰ ਵਾਰੀ ਇਹ ਜਦੋਂ ਫੋਰਕਾਸਟ ਦਿੰਦਾ ਆ, ਬਹੁਤ ਸਾਰੇ ਜਿਹੜੇ ਫੈਕਟਰਸ ਆ ਉਹਨਾਂ ਨੂੰ ਨਾਲ ਦੇਖਦੇ ਹੋਏ ਹੀ ਇਹ ਆਪਣੀਆਂ ਪ੍ਰੈਡਿਕਸ਼ਨਸ, ਭਵਿੱਖਬਾਣੀਆਂ ਜਿਹੜੀਆਂ ਉਹ ਜਾਰੀ ਕਰਦਾ ਆ। ਲਾ ਨੀਨੀਆ ਇਵੈਂਟ ਜਿਹੜਾ ਇਸ ਟਾਈਮ ਪੈਸੀਫਿਕ ਓਸ਼ਨ ਦੇ ਵਿੱਚ ਚੱਲ ਰਿਹਾ, ਜਿਸ ਕਰਕੇ ਖੁਸ਼ਕੀ ਦਾ ਮਾਹੌਲ ਆਪਣੇ ਵੈਸਟ ਕੋਸਟ ਦੇ ਵਿੱਚ ਚੱਲ ਰਿਹਾ ਆ, ਤੇ ਕੂਲਰ ਦੈਨ ਐਵਰੇਜ ਵਾਟਰਸ ਜਿਹੜੇ ਇਕੁਏਟਰ ਦੇ ਨਜ਼ਦੀਕ ਜਦੋਂ ਹੁੰਦੇ ਨੇ, ਉਹਦੇ ਨਾਲ ਵਿੰਡਸ ਜਿਹੜੀਆਂ ਆ ਉਹ ਘਟ ਜਾਂਦੀਆਂ ਆ ਅਪਰ ਐਟਮੋਸਫੇਅਰ ਨੂੰ, ਅਟਲਾਂਟਿਕ ਵਾਲੇ ਪਾਸੇ ਨੂੰ। ਸੋ ਕਹਿੰਦੇ ਵੀ ਜਦੋਂ ਇਹ ਘੱਟ ਸਪੀਡ ਦੇ ਨਾਲ ਜਾਂ ਘੱਟ ਹਵਾਵਾਂ ਇਦਾਂ ਦੀਆਂ ਚੱਲਦੀਆਂ ਆ ਤੇ ਫਿਰ ਹਰੀਕੇਨਸ ਜ਼ਿਆਦਾ ਬਣਦੇ ਆ। ਸੋ ਲਾ ਨੀਨੀਆ ਦੇ ਜਿਹੜੇ ਦੌਰਾਨ, ਉਸ ਸਮੇਂ ਦੇ ਦੌਰਾਨ ਹਰੀਕੇਨਸ ਵੱਧ ਹੋਣੇ ਜਿਹੜੇ ਕਹਿੰਦੇ ਆ ਉਹ ਸੁਭਾਵਿਕ ਨੇ। ਗਲਫ ਆਫ ਮੈਕਸੀਕੋ ਦੇ ਵਿੱਚ ਵੀ ਇਸ ਵਾਰ ਹਰੀਕੇਨ ਸੀਜ਼ਨ, ਜਿਹੜਾ ਸਟਾਰਮ ਸੀਜ਼ਨ ਆ, ਉਹ ਕਾਫੀ ਤੇਜ਼ ਰਹਿਣ ਵਾਲਾ ਆ।
ਜੀ, ਅਗਲੀ ਖਬਰ ਆਪਣੇ ਗੁਆਂਢੀ ਮੁਲਕ ਮੈਕਸੀਕੋ ਤੋਂ ਆ ਰਹੀ ਆ। ਮੈਕਸੀਕੋ ਦੇ ਵਿੱਚ ਕੱਲ੍ਹ ਰਾਤੀਂ 2 ਬਾਰ ਤੇ ਰੈਸਟੋਰੈਂਟ ਦੇ ਵਿੱਚ ਸ਼ਰੇਆਮ ਕਹਿੰਦੇ ਜਿਹੜੇ ਡਰੱਗ ਲੌਰਡਸ ਆ, ਉਹਨਾਂ ਨੇ ਗੋਲੀਆਂ ਚਲਾਈਆਂ, ਜਿਹਦੇ ਨਾਲ 11 ਜਾਣਿਆਂ ਦੀ ਮੌਤ ਹੋ ਗਈ। 8 ਉਹਨਾਂ ਦੇ ਵਿੱਚੋਂ ਲੇਡੀਜ਼ ਸੀਗੀਆਂ, 3 ਜਾਣੇ ਜਿਹੜੇ ਬੰਦੇ ਸੀਗੇ। 2 ਵਾਰ ਮੈਕਸੀਕੋ ਦੇ ਵਿੱਚ ਇੱਕ ਹੋਟਲ ਦੇ ਵਿੱਚ ਸੀਗੇ, ਉੱਥੇ ਕਹਿੰਦੇ ਭਈ ਇਹ ਗੈਂਗਸਟਰ ਆਏ ਤੇ ਉਹਨਾਂ ਨੇ ਆਉਂਦਿਆਂ ਨੇ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ। 50 ਤੋਂ ਵੱਧ ਸ਼ਾਟ ਫਾਇਰ ਕੀਤੇ ਗਏ, ਜਿਹਦੇ ਨਾਲ ਇੰਨੇ ਜਾਣਿਆਂ ਦੀ ਮੌਤ ਹੋ ਗਈ। ਟੈਲੀਮੁੰਡੋ 20 ਇਹ ਟੀਵੀ ਸਟੇਸ਼ਨ ਆ, ਉਹਨਾਂ ਦੇ ਮੁਤਾਬਕ ਕਹਿੰਦੇ ਵੀ ਹੈਂਡ ਰਿਟਨ ਸਾਈਨਸ ਤੇ ਹੋਰ ਲੈਟਰ ਉਹਨਾਂ ਨੂੰ ਮਿਲੇ ਆ, ਜਿਹਦੇ ਵਿੱਚ ਇਹ ਕਿਹਾ ਗਿਆ ਆ ਵੀ ਡਰੱਗ ਕਾਰਟਲਸ ਇਹ 2 ਸੀਗੇ, ਜਿਨ੍ਹਾਂ ਦੀ ਆਪਸ ਦੇ ਵਿੱਚ ਲੜਾਈ ਚੱਲ ਰਹੀ ਸੀ, ਜਿਹਦੇ ਕਰਕੇ ਉਹਨਾਂ ਨੇ ਜਿਹੜੀ ਆ ਇਹ ਸ਼ੂਟਿੰਗ ਕੀਤੀ ਹੈਗੀ ਆ। ਜੀ, ਅਗਲੀ ਗੱਲ ਕਰਦੇ ਜਾਈਏ, ਆਟੋ ਜਾਇੰਟਸ ਜਿਹੜੇ ਆ ਉਹ ਬੈਟਰੀ ਕੰਪਨੀਜ਼ ਦੇ ਨਾਲ ਹੁਣ ਹੱਥ ਮਿਲਾ ਕੇ ਚੱਲਣਗੇ। ਇਲੈਕਟ੍ਰਿਕ ਵਹੀਕਲ ਸਟਾਰਟਅਪ ਤੇ ਲੀਥੀਅਮ ਪ੍ਰੋਡਿਊਸਰ ਜਿਹੜੇ ਆ ਉਹਨਾਂ ਨੇ ਇੱਕ ਨਵੀਂ ਕੋਲੀਸ਼ਨ ਜਿਹੜੀ ਉਹ ਬਣਾਈ ਆ, ਤੇ ਉਹ ਫੈਡਰਲ ਸਰਕਾਰ ਦੇ ਕੋਲੋਂ ਵਾਧੂ ਸਹਾਇਤਾ ਉਹ ਮੰਗ ਕਰ ਰਹੀ ਆ, ਤਾਂ ਜੋ ਯੂਐਸ ਦੇ ਵਿੱਚ ਜਿਹੜਾ ਬੈਟਰੀ ਸਪਲਾਈ ਚੇਨ ਦਾ ਮੁੱਦਾ ਆ ਉਸ ਨੂੰ ਪਹਿਲਾਂ ਹੀ ਠੀਕ ਰੱਖਿਆ ਜਾਵੇ। ਇਹ ਜਿਹੜੀ ਕੋਲੀਸ਼ਨ ਆ ਉਹ CABI ਕੋਲੀਸ਼ਨ ਫਾਰ ਅਮਰੀਕਨ ਬੈਟਰੀ ਇੰਡੀਪੈਂਡੈਂਸ, ਉਹ ਅੱਜ ਜਿਹੜੀ ਉਹ ਲਾਂਚ ਕੀਤੀ ਗਈ। ਇਸ ਦੇ ਵਿੱਚ ਵੱਡੀਆਂ ਵੱਡੀਆਂ ਕੰਪਨੀਆਂ ਜਨਰਲ ਮੋਟਰ, ਫੋਰਡ, ਪੈਨਾਸੋਨਿਕ, ਟੈਸਲਾ, ਫੋਮ ਐਨਰਜੀ, ਐਲਬਰਮਾਰਲੇ, ਪ੍ਰੋਟੇਰਾ, ਜ਼ੀਰੋ ਇਮਿਸ਼ਨ ਟਰਾਂਸਪੋਰਟੇਸ਼ਨ ਐਸੋਸੀਏਸ਼ਨ ਇਹ ਸੰਬੰਧਿਤ ਆ। ਇਹ ਇੱਕ ਲੌਬਿੰਗ ਫਰਮ ਬਾਉਂਡਰੀ ਸਟੋਨ ਪਾਰਟਨਰਸ ਜਿਹੜੀ ਆ ਉਹ ਉਹਨਾਂ ਨੇ ਹਾਇਰ ਕੀਤਾ ਆ, ਜਿਹੜੀਆਂ ਕਿ ਬੈਟਰੀਜ਼ ਫਾਰ ਇਲੈਕਟ੍ਰਿਕ ਵਹੀਕਲ ਤੇ ਸਟੋਰੇਜ ਦੇ ਲਈ ਕੰਮ ਕਰਦੀ ਆ। ਸੋ ਬੈਟਰੀ ਡਿਮਾਂਡ ਹੁਣ ਲੋੜੋਂ ਵਧਣ ਵਾਲੀ ਆ, ਅਚਾਨਕ ਵਧਣੀ ਆ, ਕਿਉਂਕਿ ਸਾਰੀ ਕੰਪਨੀਆਂ ਆ ਉਹ ਹੁਣ ਬੈਟਰੀ ਇਲੈਕਟ੍ਰਿਕ ਵਹੀਕਲਸ ਜਿਹੜੀਆਂ ਉਹ ਉਸ ਦੇ ਵੱਲ ਨੂੰ ਵਧੀਆਂ ਹੋਈਆਂ। ਹੁਣ ਇੱਥੋਂ ਤੱਕ ਕਿ ਟਰੱਕਾਂ ਦੇ ਵਿੱਚ ਵੀ ਇਸ ਚੀਜ਼ ਦਾ ਜਿਹੜਾ ਉਹ ਜ਼ੋਰ ਚੱਲ ਰਿਹਾ ਆ। ਸੋ ਬੈਟਰੀ ਨੂੰ ਬਣਾਉਣ ਦੇ ਲਈ ਲੀਥੀਅਮ ਇੱਕ ਮੇਨ ਰਾ ਮਟੀਰੀਅਲ ਜਿਹੜਾ ਉਹ ਹੈਗਾ ਆ। ਸੋ ਉਸ ਸਪਲਾਈ ਚੇਨ ਦੀ ਸਮੱਸਿਆ ਨਾ ਆਵੇ, ਇਸ ਦੇ ਲਈ ਇਹ ਜਿਹੜੀ ਲੌਬੀ ਕਰ ਰਹੇ ਆ ਵੀ ਸਰਕਾਰ ਦੇ ਕੋਲੋਂ ਇਹਨਾਂ ਨੂੰ ਫੈਡਰਲ ਸਪੋਰਟ ਸਹਾਇਤਾ ਮਿਲੇ। ਇਹ ਵੀ ਉਸ ਮੌਕੇ ਹਰਜੋਤ ਸਿੰਘ ਜੀ ਇਹਨਾਂ ਨੇ ਗਰੁੱਪ ਬਣਾਇਆ ਆ ਜਦੋਂ ਇਹਨਾਂ ਨੂੰ ਪਤਾ ਹੈ ਵੀ ਇਨਫਰਾਸਟ੍ਰਕਚਰ ਬਿੱਲ ਜਿਹੜਾ $1 ਟ੍ਰਿਲੀਅਨ ਦਾ ਪਾਸ ਹੋਇਆ ਆ, ਉਸ ਦੇ ਤਹਿਤ ਇਹਨਾਂ ਨੇ ਇਲੈਕਟ੍ਰਿਕ ਚਾਰਜਿੰਗ ਸਟੇਸ਼ਨਸ ਦਾ ਇੱਕ ਢਾਂਚਾ ਵੀ ਜਿਹੜਾ ਉਹ ਬਣਾਉਣਾ ਆ, ਬੈਟਰੀਆਂ ਦੇ ਲਈ ਵੀ ਦੇਖਣਾ ਆ। ਕਿਉਂਕਿ ਹੁਣ ਇਸ ਪ੍ਰਸ਼ਾਸਨ ਨੂੰ ਐਟਲੀਸਟ ਇੰਨੀ ਕੁ ਸਮਝ ਤਾਂ ਆ ਗਈ ਵੀ ਸਪਲਾਈ ਚੇਨ ਦਾ ਮੁੱਦਾ ਬਹੁਤ ਜ਼ਿਆਦਾ ਗੰਭੀਰ ਆ। ਜੇ ਆਪਾਂ ਮੁਲਕ ਤੇ ਬਾਹਰੋਂ ਨਿਰਭਰ ਰਹਿੰਦੇ ਆ ਤਾਂ ਫਿਰ ਸਥਿਤੀ ਜਿਹੜੀ ਆ ਹੋਣ ਵਾਲੀ ਬਣ ਜਾਂਦੀ ਆ। ਹੁਣ ਬੇਬੀ ਫਾਰਮੂਲਾ ਦਾ ਇੱਕ ਪਲਾਂਟ ਬੰਦ ਹੋਣ ਦੇ ਕਾਰਨ ਲੋਕਾਂ ਦੇ ਵਿੱਚ ਮਤਲਬ ਇੱਕ ਹਾਹਾਕਾਰ ਜਿਹੜੀ ਉਹ ਮਚੀ ਪਈ ਹੈਗੀ ਵੀ ਨਿਆਣਿਆਂ ਨੂੰ ਖਵਾਉਣਾ ਕੀ ਆ। ਤੇਲ ਨੂੰ ਲੈ ਕੇ ਆਪਾਂ ਦੇਖ ਰਹੇ ਹਾਂ ਵੀ ਕੀ ਸਥਿਤੀ ਆ। ਟਰੱਕਾਂ ਦੇ ਮਾਮਲੇ ਦੇ ਵਿੱਚ ਆਪਾਂ ਦੇਖਦੇ ਰਹੇ ਵੀ ਸਪਲਾਈ ਚੇਨ ਦਾ ਕਿੱਡਾ ਜਿਹੜਾ ਉਹ ਰੌਲਾ ਰਿਹਾ। ਤੁਸੀਂ ਕੋਈ ਚੀਜ਼ ਬਾਏ ਕਰਦੇ ਸੀ ਤੇ ਕੋਈ ਵੱਡੀ ਚੀਜ਼, ਕੋਈ ਫਰਨੀਚਰ ਹੋ ਗਿਆ ਜਾਂ ਇੱਦਾਂ ਦੀ ਚੀਜ਼, ਕਈ ਮਹੀਨੇ ਤੱਕ ਤੁਹਾਡੇ ਕੋਲ ਜਿਹੜਾ ਉਹ ਪਹੁੰਚਦਾ ਹੀ ਨਹੀਂ ਸੀਗਾ। ਸੋ ਬਾਈਡਨ ਪ੍ਰਸ਼ਾਸਨ ਓਵਰਆਲ ਸਪਲਾਈ ਚੇਨ ਨੂੰ ਬੂਸਟ ਕਰਨ ਦੇ ਲਈ ਐਨਰਜੀ ਡਿਪਾਰਟਮੈਂਟ ਨੂੰ ਗ੍ਰਾਂਟਸ ਤੇ ਲੋਨ ਗਾਰੰਟੀਜ਼ ਜਿਹੜੀਆਂ ਆ ਉਹ ਦੇਣ ਜਾ ਰਿਹਾ ਆ, ਉਹ ਸਟੈਪਸ ਜਿਹੜੇ ਉਹ ਚੱਕਣਗੇ। ਸੋ ਇਹ ਗਰੁੱਪ ਉਸੇ ਦੇ ਤਹਿਤ ਹੀ ਇਹ ਆਪਣੀ ਇੱਕ ਕੋਲੀਸ਼ਨ ਬਣਾ ਕੇ ਆਪਣੀ ਸਪਲਾਈ ਚੇਨ ਤੇ ਬੈਟਰੀ ਦੀ ਨਿਰਭਰਤਾ ਕਹਿ ਸਕਦੇ ਹਾਂ ਵੀ ਮੁਲਕ ਦੇ ਵਿੱਚ ਜਿਹੜੀ ਉਹ ਮੇਨ ਰਵੇ, ਫੋਕਸ ਉੱਥੇ ਰਵੇ, ਤਾਂ ਉਸ ਦੇ ਉੱਤੇ ਜਿਹੜਾ ਉਹ ਜ਼ੋਰ ਪਾ ਰਿਹਾ ਹੈਗਾ ਆ। ਜੀ, ਅਗਲੀ ਖਬਰ ਕੈਲੀਫੋਰਨੀਆ ਦੇ ਵਿੱਚ ਕਹਿੰਦੇ ਵੀ ਹੋ ਸਕਦਾ ਕੈਲੀਫੋਰਨੀਆ ਦੇ ਮਾਪੇ ਸੋਸ਼ਲ ਮੀਡੀਆ ਕੰਪਨੀਜ਼ ਨੂੰ ਸੂ ਕਰ ਸਕਣ ਆਉਣ ਵਾਲੇ ਸਮੇਂ ਦੇ ਵਿੱਚ, ਕਿਉਂਕਿ ਬੱਚੇ ਬਹੁਤ ਅਡਿਕਟ ਹੋ ਚੁੱਕੇ ਹੈਗੇ ਸੋਸ਼ਲ ਮੀਡੀਆ ਪਲੇਟਫਾਰਮਸ ਨੂੰ। ਅਸੈਂਬਲੀ ਦੇ ਵਿੱਚ ਕੈਲੀਫੋਰਨੀਆ ਦੀ ਅਸੈਂਬਲੀ 'ਚ ਆਲਰੇਡੀ ਬਿੱਲ ਇਹ ਪਾਸ ਹੋ ਚੁੱਕਾ ਆ, ਜਿਹਦੇ ਮੁਤਾਬਕ ਪੇਰੈਂਟਸ ਇੰਸਟਾਗ੍ਰਾਮ, ਟਿਕਟੌਕ ਇਹਨਾਂ ਕੰਪਨੀਆਂ ਨੂੰ $25,000 ਪਰ ਵਾਇਲੇਸ਼ਨ ਦੇ ਅੰਡਰ ਸੂ ਕਰ ਸਕਦੇ ਹੈਗੇ ਆ। ਹਜੇ ਇਹ ਬਿੱਲ ਸੈਨੇਟ ਦੇ ਕੋਲ ਜਾਣਾ ਆ
ਤੇ ਉਹ ਤੋਂ ਬਾਅਦ ਗਵਰਨਰ ਦੇ ਕੋਲ ਜਾਊਗਾ। ਬਿਜ਼ਨਸ ਗਰੁੱਪ ਨੇ ਇਹ ਆਲਰੇਡੀ ਕਹਿ ਦਿੱਤਾ ਵੀ ਜੇ ਇਦਾਂ ਦਾ ਬਿੱਲ ਪਾਸ ਹੋ ਜਾਂਦਾ ਸੋਸ਼ਲ ਮੀਡੀਆ ਕੰਪਨੀ ਦੇ ਅਗੇਂਸਟ, ਤੇ ਉਹਨਾਂ ਨੂੰ ਬਹੁਤ ਸਟ੍ਰਿਕਟ ਰੈਗੂਲੇਸ਼ਨਸ ਲਾਣੇ ਪੈਣਗੇ, ਖਾਸ ਕਰਕੇ ਉਹਨਾਂ ਦੀ ਏਜ ਸਾਰਾ ਕੁਝ ਵੈਰੀਫਾਈ ਕਰਨ ਦੇ ਲਈ। ਪਰ ਆਪਾਂ ਦੇਖਿਆ ਹੀ ਆ ਵੀ ਬੱਚਿਆਂ ਦੇ ਉੱਤੇ ਕਹਿੰਦੇ ਵੀ ਮੈਂਟਲੀ ਸਾਰਾ ਕੁਝ ਬਹੁਤ ਜ਼ਿਆਦਾ ਸੋਸ਼ਲ ਮੀਡੀਆ ਦਾ ਅਸਰ ਹੋ ਰਿਹਾ। ਸੋ ਇਹ ਬਿੱਲ ਆਲਰੇਡੀ ਅਸੈਂਬਲੀ ਚੋਂ ਪਾਸ ਹੋ ਗਿਆ, ਸੈਨੇਟ ਕੋਲ ਜਾਣਾ ਆ, ਤੇ ਲੱਗਦੇ ਚਾਂਸ ਵੀ ਸੈਨੇਟ ਦੇ ਵਿੱਚ ਵੀ ਇਹ ਪਾਸ ਹੋ ਜਾਊਗਾ। ਤੇ ਜੇ ਇਹ ਬਿੱਲ ਸਾਰਾ ਕੁਝ ਲਾਅ ਬਣ ਜਾਂਦਾ ਆ ਤੇ ਜਨਵਰੀ 1 ਤੋਂ ਇਫੈਕਟਿਵ ਹੋਊਗਾ। ਤੇ ਕੰਪਨੀਆਂ ਨੂੰ ਉਹ ਫਿਊਚਰ ਸਾਰੇ ਰਿਮੂਵ ਕਰਨੇ ਪਊਗੇ ਅਪ੍ਰੈਲ 1 ਤੱਕ, ਅਗਲੇ ਸਾਲ ਆਉਣ ਵਾਲੇ ਤੱਕ, ਜਿਹੜੇ ਜਿਨ੍ਹਾਂ ਦੇ ਨਾਲ ਬੱਚੇ ਅਡਿਕਟਿਵ ਹੁੰਦੇ ਹੈਗੇ ਆ ਸੋਸ਼ਲ ਮੀਡੀਆ ਦੇ ਨਾਲ। ਸੋ ਬਿਜ਼ਨਸ ਗਰੁੱਪਸ ਇਸ ਨੂੰ ਸਾਰੇ ਅਪੋਜ਼ ਕਰ ਰਹੇ ਹੈਗੇ ਆ। ਇਸੇ ਤਰ੍ਹਾਂ ਟੈਕਨੈਕਟ, ਇੱਕ ਬਾਈ ਪਾਰਟੀਸ਼ਨ ਨੈਟਵਰਕ ਆਫ ਟੈਕਨੋਲੋਜੀ ਸੀਈਓਜ਼ ਆ, ਉਹਨਾਂ ਨੇ ਲਾ ਮੇਕਰਸ ਨੂੰ ਇਹ ਲਿਖਿਆ ਆ ਵੀ ਇਸ ਨੂੰ ਕੰਟਰੋਲ ਕਰਨਾ ਔਖਾ ਹੋਊਗਾ ਜਾਂ ਫਿਰ ਪੂਰੀ ਤਰ੍ਹਾਂ ਬੰਦ ਕਰਨਾ ਪਊਗਾ। ਏਜ ਵੈਰੀਫਿਕੇਸ਼ਨ ਬਹੁਤ ਹਾਰਡ ਹੋਊਗਾ ਉਹਨਾਂ ਦੇ ਲਈ ਕਰਨਾ। ਸੋ ਇਹ ਦੇਖਦੇ ਹਾਂ। ਅਸੈਂਬਲੀ ਮੈਂਬਰ ਕੈਨ ਕੂਲੇ, ਇਹ ਡੈਮੋਕ੍ਰੇਟ ਹੈਗੇ ਰੈਂਚੋ ਕੋਰਡੋਵਾ ਤੋਂ। ਇਸੇ ਤਰ੍ਹਾਂ ਇੱਕ ਅਸੈਂਬਲੀਮੈਨ ਉਹ ਰਿਪਬਲਿਕਨ ਆ। ਇਹ ਦੋਨੋਂ ਜਾਣੇ ਜਿਹੜੇ ਇਹ ਬਿੱਲ ਲੈ ਕੇ ਆਏ ਹੈਗੇ। ਜੀ, ਜੀ ਬਿਲਕੁਲ। ਸੋ ਇਦਾਂ ਦੀਆਂ ਕੋਈ ਵੀ ਐਡਿਕਟਿੰਗ ਚੀਜ਼ਾਂ ਆ, ਉਹ ਆਪਾਂ ਨੂੰ ਪਤਾ ਹੀ ਆ ਵੀ ਉਹ ਘਾਤਕ ਜਿਹੜੀਆਂ ਉਹ ਰਹਿੰਦੀਆਂ ਆ। ਪਿਛਲੀ ਖਬਰ ਦੇ ਵਿੱਚ ਇੱਕ ਚੀਜ਼ ਹੋਰ ਐਡ ਕਰਦਾ ਜਾਈਏ ਵੀ ਉਹ ਜਿਹੜਾ ਲੌਬਿੰਗ ਗਰੁੱਪ ਦੀ ਮੈਂ ਗੱਲ ਕਰ ਰਿਹਾ ਸੀ, ਚਾਈਨਾ ਇਸ ਟਾਈਮ 75% 3/4 ਲੀਥੀਅਮ ਆਇਨ ਬੈਟਰੀਜ਼ ਜਿਹੜੀਆਂ ਉਹ ਪ੍ਰੋਡਿਊਸ ਕਰ ਰਿਹਾ ਹੈਗਾ ਆ। ਸੋ ਲਾਰਜੈਸਟ ਕੈਥੋਡ ਤੇ ਐਨੋਡ ਪ੍ਰੋਡਕਸ਼ਨ ਜਿਹੜੀ ਉਹ ਚੱਲ ਰਹੀ ਆ। ਹਾਫ ਆਫ ਦਾ ਲਿਥੀਅਮ, ਕੋਬਾਲਟ ਤੇ ਗ੍ਰੇਫਾਈਟ ਪ੍ਰੋਸੈਸਿੰਗ ਤੇ ਕੈਪੈਸਿਟੀ ਜਿਹੜੀ ਉਹ ਚਾਈਨਾ ਦੇ ਕੋਲ ਹੈਗੀ ਆ। ਸੋ ਯੂਐਸ ਹਾਲ ਦੀ ਘੜੀ ਇਸ ਦੇ ਵਿੱਚ ਪਿੱਛੇ ਆ। ਨੋ ਡਾਊਟ ਇੱਥੇ ਬੜੀ ਤੇਜ਼ੀ ਦੇ ਨਾਲ ਬੈਟਰੀ ਪਾਵਰਡ ਵਹੀਕਲਸ ਜਿਹੜੀਆਂ ਆ ਉਹ ਵਿਕ ਰਹੀਆਂ ਆ, ਪਰ ਕਿਤੇ ਨਾ ਕਿਤੇ ਪਿੱਛੇ ਜਿਹੜਾ ਆ ਉਹ ਨਾ ਰਹਿ ਜਾਵੇ, ਇਹ ਇੱਕ ਜ਼ਰੂਰ ਜਿਹੜੀ ਉਹ ਚਿੰਤਾ ਆ ਉਹ ਬਣੀ ਪਈ ਹੈਗੀ ਆ। ਅਗਲੀ ਜਿਹੜੀ ਹਰਜੋਤ ਸਿੰਘ ਜੀ ਆਪਾਂ ਗੱਲ ਕਰਦੇ ਜਾਈਏ, ਸੁਪਰੀਮ ਕੋਰਟ ਦੇ ਜਿਹੜੇ ਚੀਫ ਜਸਟਿਸ ਸੀਗੇ, ਉਹਨਾਂ ਦਾ ਜਿਹੜਾ ਇੱਕ ਡਰਾਫਟ ਸੀਗਾ ਓਪੀਨੀਅਨ, ਉਹ ਲੀਕ ਹੋਇਆ ਸੀਗਾ ਰੋ ਵਰਸਸ ਵੇਡ ਦੇ ਮਾਮਲੇ ਦੇ ਵਿੱਚ। ਉਸ ਤੋਂ ਬਾਅਦ ਦੇ ਵਿੱਚ ਜਿਸ ਨੇ ਉਹ ਲੀਕ ਕੀਤਾ ਉਸ ਨੂੰ ਫੜਨ ਦੀ ਕਵਾਇਦ ਜਿਹੜੀ ਉਹ ਸ਼ੁਰੂ ਹੋਈ ਆ, ਜਾਂਚ ਦੀ ਜਿਹੜੀ ਉਹ ਮੰਗ ਚੱਲ ਰਹੀ ਆ। ਕਹਿੰਦੇ ਵੀ ਇਸ ਟਾਈਮ ਉਸ ਲੀਕਰ ਨੂੰ ਫੜਨ ਦੇ ਲਈ ਇੱਕ ਸਾਬਕਾ ਆਰਮੀ ਦੀ ਜਿਹੜੀ ਕਰਨਲ ਗੇਲ ਕਰਲੀ, ਉਸ ਦੇ ਮੋਢਿਆਂ ਦੇ ਉੱਤੇ ਭਾਰ ਆਣ ਪਿਆ ਆ। ਪਿਛਲੇ 1 ਸਾਲ ਦੇ ਵਿੱਚ ਹੀ ਯੂਐਸ ਸੁਪਰੀਮ ਕੋਰਟ ਦੇ ਲਈ ਮਾਰਸ਼ਲ ਦੀ ਜੌਬ ਦੇ ਵਜੋਂ ਗੇਲ ਕਰਲੀ ਜਿਹੜੀ ਆ ਉਸਨੇ ਆਪਣਾ ਕਰੀਅਰ ਨਵਾਂ ਜਿਹੜਾ ਇੱਥੇ ਸ਼ੁਰੂ ਕੀਤਾ ਹੈਗਾ ਆ। ਸੋ ਉਹਨਾਂ ਨੇ ਜਿਹੜਾ ਉਹ ਦੱਸਿਆ ਜਾਂਦਾ ਆ ਉਹਨਾਂ ਦੇ ਬਾਰੇ ਵੀ ਕਰਲੀ ਨੂੰ ਹੁਣ ਇਹ ਇੱਕ ਅਸਾਈਨਮੈਂਟ ਮਿਲੀ ਆ ਜਿਸ ਦਾ ਉਸਦੇ ਮੋਢਿਆਂ ਦੇ ਉੱਤੇ ਕਾਫੀ ਜ਼ਿਆਦਾ ਭਾਰ ਆ। ਮੇਜਰ ਅਬੋਰਸ਼ਨ ਕੇਸ ਜਿਹੜਾ ਉਹ ਹੈਗਾ ਆ, ਉਸ ਦੇ ਉੱਤੇ ਜਿਹੜਾ ਡਰਾਫਟ ਓਪੀਨੀਅਨ ਲੀਕ ਹੋਇਆ ਸੀਗਾ। ਸੋ ਪੋਲੀਟੀਕੋ ਨੂੰ ਇਹ ਜਿਹੜਾ ਲੀਕ ਗਿਆ ਸੀਗਾ, ਤੇ ਜਿਸ ਦੇ ਤਹਿਤ ਇਸ ਡਰਾਫਟ ਤਹਿਤ ਇਹ ਲੱਗ ਰਿਹਾ ਸੀਗਾ ਵੀ ਰੋ ਵਰਸਸ ਵੇਡ ਨੂੰ ਓਵਰਟਰਨ ਕੀਤਾ ਜਾ ਰਿਹਾ ਆ। ਸੋ ਕਰਲੀ 53 ਸਾਲ ਆ, ਸਾਬਕਾ ਆਰਮੀ ਦੀ ਕਰਨਲ ਆ, ਮਿਲਟਰੀ ਲਾਇਰ ਵੀ ਜਿਹੜੀ ਆ ਉਹ ਰਹੇ ਆ। ਕਹਿੰਦੇ ਵੀ ਇਸ ਹਾਈਲੀ ਚਾਰਜਡ ਲੀਕ ਇਨਵੈਸਟੀਗੇਸ਼ਨ ਦੇ ਲਈ ਇਹ ਬਹੁਤ ਹੀ ਜ਼ਬਰਦਸਤ ਕੈਂਡੀਡੇਟ ਦੇ ਵਜੋਂ ਦੇਖਿਆ ਜਾ ਰਿਹਾ। ਕਹਿੰਦੇ ਵੀ ਸਮਾਰਟ ਆ, ਪ੍ਰਾਈਵੇਟ ਆ, ਇਹ ਪੋਲੀਟੀਕਲ ਆ, ਤੇ ਜਲਦੀ ਕਿਸੇ ਦੀਆਂ ਗੱਲਾਂ 'ਚ ਆਉਣ ਵਾਲੀ ਨਹੀਂ ਆ, ਤੇ ਨਾ ਹੀ ਇਸ ਦੇ ਉੱਤੇ ਕੋਈ ਦਬਾਅ ਜਿਹੜਾ ਆ ਉਹ ਪਾ ਸਕਦਾ ਹੈਗਾ ਆ। ਆਰਮੀ ਦੇ ਬ੍ਰਿਗੇਡੀਅਰ ਜਨਰਲ ਪੈਟਰਿਕ ਹਰਸਟਨ, ਜਿਸ ਦੇ ਅਧੀਨ ਇਹ ਕੰਮ ਕਰਦੀ ਰਹੀ ਆ, ਉਹਨਾਂ ਨੇ ਕਿਹਾ ਵੀ ਮੈਨੂੰ ਪੂਰਾ ਵਿਸ਼ਵਾਸ ਆ ਇਸ ਆਪਣੀ ਆਰਮੀ ਵਾਲੀ ਇਸ ਬੀਬੀ ਦੇ ਉੱਤੇ ਵੀ ਇਹ ਇਸ ਲੀਕਰ ਨੂੰ ਜਲਦ ਲੋਕਾਂ ਦੇ ਸਾਹਮਣੇ ਪੇਸ਼ ਕਰਨਗੇ। ਜੀ ਬਿਲਕੁਲ। ਤੇ ਹਰਜੋਤ ਸਿੰਘ ਜੀ, ਅਗਲੀਆਂ ਜਿਹੜੀਆਂ ਹੁਣ ਆਪਾਂ ਗੱਲਾਂ ਕੁਛ ਕਰਾਂਗੇ ਐਜੂਕੇਸ਼ਨ ਦੇ ਨਾਲ ਸੰਬੰਧਿਤ, ਇੰਸ਼ੋਰੈਂਸ ਐਜੂਕੇਸ਼ਨ ਦੀਆਂ ਆਪਾਂ ਜਿਹੜੀਆਂ ਉਹ ਗੱਲਾਂ ਕਰਾਂਗੇ। ਹਰ ਹਫਤੇ ਤੁਸੀਂ ਜਿਹੜਾ ਖਾਲਸਾ ਇੰਸ਼ੋਰੈਂਸ ਦੇ ਵੱਲੋਂ ਆਪਾਂ ਨੂੰ ਇਹ ਜਾਣਕਾਰੀਆਂ ਜਿਹੜੀਆਂ ਆ ਉਹ ਸਾਂਝੀਆਂ ਕਰਦੇ ਹਾਂ। ਸੋ ਅੱਜ ਆਪਾਂ ਕਿਹੜੀ ਇੰਸ਼ੋਰੈਂਸ ਦੇ ਬਾਰੇ ਗੱਲਬਾਤ ਕਰਨ ਜਾ ਰਹੇ ਹਾਂ? ਜੀ ਆਪਾਂ ਕਰਾਂਗੇ ਗੱਲ ਹੋਮ ਓਨਰਸ ਇੰਸ਼ੋਰੈਂਸ ਬਾਰੇ। ਪ੍ਰੋਬਲਮ ਕੀ ਆ ਵੀ ਆਪਣਾ ਸਾਡਾ ਸਾਰਿਆਂ ਦਾ, ਪੰਜਾਬੀਆਂ ਦਾ ਚਾਹੇ ਇੰਡੀਅਨ ਦਾ, ਮਾਈਂਡ ਸੈਟ ਇਹੀ ਹੁੰਦਾ ਵੀ ਸਸਤਾ ਖਰੀਦਣਾ, ਸਸਤਾ ਖਰੀਦਣਾ।
ਕਵਰੇਜ ਕੀ ਚਾਹੀਦੀ ਆ ਉਹ ਆਪਾਂ ਦੇਖਦੇ ਨਹੀਂ ਹੁੰਦਾ। ਫਿਰ ਕਦੋਂ ਆ, ਜਦੋਂ ਕਦੇ ਮੇਜਰ ਕਲੇਮ ਹੁੰਦਾ, ਜਦੋਂ ਇੰਸ਼ੋਰੈਂਸ ਕੰਪਨੀਆਂ ਦਾ ਛੋਟਾ ਮੋਟਾ ਕਲੇਮ ਹੁੰਦਾ 5 10 20 ਹਜ਼ਾਰ, ਉਹ ਇੰਨਾ ਕੇਅਰ ਨਹੀਂ ਕਰਦੇ। ਜਦੋਂ ਰੱਬ ਨਾ ਕਰੇ ਘਰ ਪੂਰੀ ਤਰ੍ਹਾਂ ਸੜ ਜਾਂਦਾ, ਫਿਰ ਬੰਦਾ ਦੇਖਦਾ ਵੀ ਮੇਰੀ ਕਵਰੇਜ ਦੇ ਵਿੱਚ ਕੀ ਕੀ ਗੱਲ ਹੈਗੀ ਆ, ਕੀ ਉਹਦੇ 'ਚ ਲਿਵਿੰਗ ਐਕਸਪੈਂਸਿਸ ਹੈਗੇ ਆ, ਐਕਸਟੈਂਡਡ ਰਿਪਲੇਸਮੈਂਟ ਆ, ਹੋਰ ਬਹੁਤ ਸਾਰੀਆਂ ਚੀਜ਼ਾਂ, ਬਿਲਡਿੰਗ ਆਰਡੀਨੈਂਸ। ਕਿਉਂਕਿ ਪਹਿਲਾਂ ਤਾਂ ਦੇਖਿਆ ਨਹੀਂ ਹੁੰਦਾ, ਪਹਿਲਾਂ ਆਪਾਂ ਪ੍ਰਾਈਸ ਹੀ ਚੈੱਕ ਕਰੀ ਜਾਂਦੇ ਵੀ ਮੈਨੂੰ $30 ਸਸਤੀ ਮਿਲ ਗਈ, $40 ਸਸਤੀ ਮਿਲ ਗਈ ਆ। ਸੋ ਉਹਦੇ ਮਾਮਲੇ 'ਚ ਆਪਾਂ 3 ਅੱਜ ਚੀਜ਼ਾਂ ਤੇ ਡਿਸਕਸ ਕਰਾਂਗੇ। ਮੇਨ ਜਿਹੜੀ ਚੀਜ਼ ਤੇ ਉੱਤੇ ਫੋਕਸ ਕਰਨਾ ਚਾਹੀਦਾ, ਪ੍ਰਾਈਸ, ਚਲੋ ਉਹ ਤਾਂ ਚੈੱਕ ਕਰਨੀ ਆ ਸਾਰਿਆਂ ਨੇ ਵੀ ਕੀ ਹੈਗੀ ਪ੍ਰਾਈਸ, ਤੇ ਕਸਟਮਰ ਸਰਵਿਸ, ਕਲੇਮ ਹੈਂਡਲਿੰਗ ਕਿੱਦਾਂ ਦੀ ਆ। ਸੋ ਮੋਸਟਲੀ ਅੱਜ ਕੱਲ੍ਹ ਜਿੰਨੀਆਂ ਵੀ ਇੰਸ਼ੋਰੈਂਸ ਕੰਪਨੀਆਂ 24 ਆਵਰ ਹੀ ਉਹਨਾਂ ਦੇ ਕਲੇਮ ਹੈਂਡਲਿੰਗ ਓਪਨ ਹੁੰਦੀ ਆ। ਜੇ ਇੰਸ਼ੋਰੈਂਸ ਦਾ ਆਫਿਸ ਬੰਦ ਵੀ ਆ ਰਾਤ ਨੂੰ, ਸ਼ਾਮ ਨੂੰ, ਤੇ ਇੰਸ਼ੋਰੈਂਸ ਕੰਪਨੀਆਂ ਦੇ ਓਪਨ ਹੁੰਦੇ ਆ। ਮੇਨ ਅੱਜ ਆਪਾਂ ਕਵਰੇਜ ਦੇ ਉੱਤੇ ਡਿਸਕਸ ਕਰਾਂਗੇ। ਦੇਖੋ ਭਈ ਪਿਛਲੇ 2 ਜਾਂ 3 ਸਾਲਾਂ ਦੇ ਵਿੱਚ ਘਰਾਂ ਦੀਆਂ ਪ੍ਰਾਈਸਿਸ, ਘਰਾਂ ਦੀਆਂ ਕੀਮਤਾਂ ਡਬਲ ਹੋ ਗਈਆਂ। ਜਿਨ੍ਹਾਂ ਨੇ 2016-17 ਚ ਘਰ ਲਿਆ ਸੀ, ਅੱਜ ਉਹੀ ਘਰ ਡਬਲ ਪ੍ਰਾਈਸ ਦੇ ਉੱਤੇ ਹੋ ਗਏ ਆ। ਬਹੁਤ ਸਾਰੇ ਲੋਕਾਂ ਦੀ ਮੈਂ ਦੇਖਦਾ ਰਹਿੰਦਾ ਵੀ ਕਈਆਂ ਨੇ 10-10, 15-15 ਸਾਲ ਪਹਿਲਾਂ ਦੀ ਇੰਸ਼ੋਰੈਂਸ ਲਈ ਹੋਈ ਆ। ਉਹ ਥੋੜੀ ਉਹਨਾਂ ਦੀ ਕਵਰੇਜ ਇਨਕਰੀਜ਼ ਹੋਈ ਆ, ਪਰ ਉਹਨਾਂ ਨੇ ਅਪ ਟੂ ਡੇਟ ਨਹੀਂ ਕੀਤੀ। ਜੇ ਕਿਤੇ ਲੇਟਲੀ ਤੁਸੀਂ ਹੋਮ ਡੀਪੂ ਜਾਂ ਲੋਜ਼ ਜਾਂ ਹੋਰ ਜਿਹੜੇ ਜਿੱਥੋਂ ਘਰਾਂ ਦਾ ਸਮਾਨ ਮਿਲਦਾ ਜਾ ਕੇ ਦੇਖੋ, ਇੰਨੀਆਂ ਜ਼ਿਆਦਾ ਪ੍ਰਾਈਸਿਸ ਚੜ ਗਈਆਂ ਆ। ਕੱਲ ਨੂੰ ਜੇ ਕਿਤੇ ਤੁਹਾਨੂੰ ਘਰ ਦੇ ਵਿੱਚ ਕੁਝ ਬਣਾਉਣਾ ਪਵੇ ਤੇ ਫਿਰ ਉਹ ਜਿਹੜੀ ਚੀਜ਼ ਮੰਨ ਲਓ ਵੀ 10,000 ਚ ਬਣਦੀ ਸੀ, ਹੁਣ ਅੱਜ ਕੱਲ੍ਹ 30-35 ਹਜ਼ਾਰ ਦੇ ਵਿੱਚ ਬਣਦੀ ਹੈਗੀ ਆ। ਸੋ ਕਵਰੇਜ ਜਿਹੜੀ ਆ ਇਹ ਬਹੁਤ ਜ਼ਰੂਰੀ ਆ। ਤੁਸੀਂ ਇਹ ਦੇਖੋ ਵੀ ਤੁਹਾਡੇ ਘਰ ਦੀ ਹੁਣ ਪ੍ਰਾਈਸ ਕੀ ਹੋ ਚੁੱਕੀ ਆ, ਤੇ ਤੁਹਾਡੀ ਜਿਹੜੀ ਡਿਵੈਲਿੰਗ ਕਵਰੇਜ ਆ ਇੰਸ਼ੋਰੈਂਸ ਦੇ ਉੱਤੇ ਉਹ ਕਿੰਨੀ ਹੈਗੀ ਆ, ਉਹ ਤੁਹਾਨੂੰ ਇਨਕਰੀਜ਼ ਕਰਨੀ ਚਾਹੀਦੀ ਆ ਕਿ ਨਹੀਂ। ਕਿਉਂਕਿ ਜਿਨ੍ਹਾਂ ਦੀ ਪੁਰਾਣੀਆਂ ਪਾਲਿਸੀਆਂ ਚੱਲਦੀਆਂ ਉਹ ਹਰ ਸਾਲ ਇਨਫਲੇਸ਼ਨ ਕਰਕੇ ਥੋੜੀ ਜਿਹੀ ਤਾਂ ਵਧਾ ਦਿੰਦੇ ਆ, ਪਰ ਇਹ ਨਹੀਂ ਪਤਾ ਵੀ ਤੁਸੀਂ ਅਪ ਟੂ ਡੇਟ ਉਹ ਕੀਤੀ ਆ ਕਿ ਨਹੀਂ ਕੀਤੀ ਹੈਗੀ। 100, 200, $400 ਨਾ ਦੇਖਿਆ ਕਰੋ। ਜੇ ਤੁਹਾਡੇ ਘਰ ਦੀ ਪ੍ਰਾਈਸ 1.5-2 ਮਿਲੀਅਨ ਹੋ ਚੁੱਕੀ ਆ ਤੇ ਕੱਲ ਨੂੰ ਰੱਬ ਨਾ ਕਰੇ ਕੁਛ ਹੋ ਗਿਆ, ਤੇ ਉਹ ਕਵਰੇਜ ਪੂਰੀ ਹੋਣੀ ਚਾਹੀਦੀ ਆ। ਮੈਂ ਤੁਹਾਨੂੰ ਇੱਕ ਐਗਜ਼ਾਮਪਲ ਦਿੰਦਾ। ਮੇਰਾ ਕਸਟਮਰ ਸੀ ਸਨ 2017 ਦੇ ਵਿੱਚ ਅਕਤੂਬਰ ਚ, ਜਦੋਂ ਸੈਂਟਾ ਰੋਜ਼ਾ ਦੇ ਵਿੱਚ ਅੱਗ ਲੱਗੀ ਸੀ, ਉਹਦਾ ਘਰ ਸੜ ਗਿਆ ਸੀ ਤੇ 7.5 ਲੱਖ ਦਾ ਉਹਨੇ ਘਰ ਲਿਆ ਸੀ ਉਸ 2015 ਦੇ ਲਾਗੇ ਛਾਗੇ। ਤੇ ਉਹ ਘਰ ਹੁਣ ਪਿਛਲੇ ਮਹੀਨੇ ਕੰਪਲੀਟ ਹੋਇਆ, 5 ਸਾਲਾਂ ਬਾਅਦ। ਤੁਸੀਂ ਹਿਸਾਬ ਲਾ ਲਓ, 5 ਸਾਲ ਉਹਨੂੰ ਬਣਨ ਨੂੰ ਲੱਗੇ ਤੇ ਇੰਸ਼ੋਰੈਂਸ ਕੰਪਨੀ ਦਾ $3.5 ਮਿਲੀਅਨ ਦੇ ਕਰੀਬ ਖਰਚਾ ਆਇਆ ਸਾਰਾ। ਕਿਉਂਕਿ ਇੰਨਾ ਉਹਨੇ ਕਵਰ ਕਾਹਦੇ ਕੀਤਾ, ਕਿਉਂਕਿ ਉਹਨਾਂ ਨੇ ਕਵਰੇਜ ਬਹੁਤ ਵਧੀਆ ਲੈ ਰੱਖੀ ਸੀ। ਐਕਸਟੈਂਡਰ ਰਿਪਲੇਸਮੈਂਟ 200% ਤੱਕ, ਬਿਲਡਿੰਗ ਕੋਡ ਅਪਗ੍ਰੇਡ, ਬਿਲਡਿੰਗ ਆਰਡੀਨੈਂਸ, ਸਾਰਾ ਕੁਝ ਟੌਪ ਨੌਚ ਉਹਨਾਂ ਦੇ ਕੋਲ ਇੰਸ਼ੋਰੈਂਸ ਸੀਗੀ। ਤੇ ਇੰਨੇ ਸਾਲ ਉਹਨਾਂ ਨੇ ਉਹਨਾਂ ਨੂੰ ਰਹਿਣ ਦੇ ਲਈ ਜਿਹੜਾ ਘਰ ਵੀ ਲੈ ਕੇ ਦਿੱਤਾ। ਹੁਣ ਕਈ ਸੋਚੂਗੇ ਵੀ 5 ਸਾਲ ਕਿੱਦਾਂ ਲੱਗਾ ਘਰ ਬਣਨ ਨੂੰ। ਸੈਂਥਾ ਰੋਜ਼ਾ ਦੇ ਵਿੱਚ 1000 ਤੋਂ ਵੱਧ ਘਰ ਸੜ ਗਿਆ ਸੀ। ਸੋ ਜਿਹੜੀ ਕਾਸਟ ਉਸ ਟਾਈਮ ਦੇ ਉੱਤੇ ਜਦੋਂ ਅੱਗ ਲੱਗੀ ਸੀ $200-250 ਪਰ ਸਕੁਅਰ ਫੁੱਟ ਸੀ ਕਾਸਟ ਆਫ ਕੰਸਟਰਕਸ਼ਨ, ਉਹ ਹੁਣ ਜਦੋਂ ਕੰਪਲੀਟ ਹੋਇਆ $500 ਤੋਂ ਲੈ ਕੇ $700 ਪਰ ਸਕੁਅਰ ਫੁੱਟ ਨਾ ਹੋਈ। ਕਿਉਂਕਿ ਜਦੋਂ ਇੰਨੀ ਵੱਡੀ ਗਿਣਤੀ 'ਚ ਘਰ ਸੜ ਗਏ, ਉੱਥੇ ਕੰਟਰੈਕਟਰ ਨਹੀਂ ਮਿਲੇ, ਉੱਪਰੋਂ ਇਨਫਲੇਸ਼ਨ ਕਰਕੇ ਸਮਾਨ ਇੰਨਾ ਮਹਿੰਗਾ ਹੋ ਗਿਆ, ਕਾਸਟ ਇੰਨੀ ਜ਼ਿਆਦਾ ਮਹਿੰਗੀ ਹੋਈ। ਸੋ ਜਿਨ੍ਹਾਂ ਨੇ ਤਾਂ ਗੁੱਡ ਕਵਰੇਜ ਲਈ ਸੀ, ਕਈ ਵਾਰੀ ਕੀ ਹੁੰਦਾ ਜੀ, ਵਧੀਆ ਜੀ ਕੰਪਨੀਆਂ ਮੋਸਟਲੀ ਸਾਰੀਆਂ ਵਧੀਆ ਹੀ ਹੁੰਦੀਆਂ ਆ, ਏਜੰਟ ਵੀ ਸਾਰੇ ਵਧੀਆ ਹੀ ਹੁੰਦੇ ਆ, ਪਰ ਜਦੋਂ ਤੁਸੀਂ ਪ੍ਰਾਈਸ ਚੈੱਕ ਕਰਦੇ ਆ ਨਾ, ਸ਼ੌਪ ਰਾਉਂਡ ਕਰਦੇ ਆ, ਸੋ ਵੱਧ ਘੱਟ ਕਵਰੇਜ ਦੇ ਵਿੱਚ ਹੀ ਹੁੰਦਾ ਹੈਗਾ। ਸੋ ਇਹ ਮੇਕ ਸ਼ੋਰ ਕਰਿਆ ਕਰੋ ਕਿ ਜਿਹੜੀ ਕਵਰੇਜ ਆ ਉਹ ਤੁਹਾਡੀ ਟੌਪ ਨੌਚ ਹੋਣੀ ਚਾਹੀਦੀ ਆ। ਪ੍ਰਾਈਸ ਦਾ ਕੋਈ ਮੈਟਰ ਨਹੀਂ ਹੈਗਾ $100-200 ਨਾਲ। ਸੋ ਡਿਵੈਲਿੰਗ ਕਵਰੇਜ ਮੇਕ ਸ਼ੋਰ ਕਰੋ ਵੀ ਤੁਹਾਡੀ ਜਿਹੜੀ ਕਾਸਟ ਆਫ ਕੰਸਟਰਕਸ਼ਨ ਆ, ਜੇ ਕੱਲ ਨੂੰ ਘਰ ਨੂੰ ਅੱਗ ਲੱਗ ਗਈ ਤੇ ਜਿਹੜੀ ਡਿਵੈਲਿੰਗ ਕਵਰੇਜ ਆ ਉਹਦੇ ਨਾਲ ਘਰ ਬਣ ਜਾਊਗਾ। ਸੋ ਡਿਵੈਲਿੰਗ ਕਵਰੇਜ ਜਿੰਨੀ ਵੀ ਆ ਉਹਦੇ ਨਾਲ ਐਕਸਟੈਂਡਡ ਰਿਪਲੇਸਮੈਂਟ, ਅੱਜ ਕੱਲ ਕਈ ਕੰਪਨੀਆਂ ਪਹਿਲਾਂ 125% ਤੱਕ ਹੁੰਦੀ ਸੀ ਐਕਸਟੈਂਡਡ ਰਿਪਲੇਸਮੈਂਟ, ਹੁਣ 150-200% ਤੱਕ ਵੀ ਹੈਗੀ ਆ। ਉਹ ਬੜੀ ਸਸਤਾ ਜਿਹੀ ਹੁੰਦੀ ਹੈ, ਇੰਡੋਰਸਮੈਂਟ ਉਹ ਤੁਹਾਨੂੰ ਲੈਣੀ ਪੈਂਦੀ ਆ, ਉਹ ਲੈ ਲਓ। ਇੱਕ ਮੇਕ ਸ਼ੋਰ ਕਰੋ ਵੀ ਬਿਲਡਿੰਗ ਆਰਡੀਨੈਂਸ ਕਿੰਨੇ % ਹੈਗੀ ਆ। ਕਈਆਂ ਦੇ ਤਾਂ ਮੈਂ ਦੇਖਦਾ ਹੁੰਦਾ ਜਦੋਂ ਕਾਲ ਕਰਦੇ ਹੈ ਹੀ ਨਹੀਂ, ਜੇ ਹੈ ਆ 10%। ਬਹੁਤ ਸਾਰੀਆਂ ਕੰਪਨੀਆਂ ਅੱਜ ਕੱਲ 50% ਤੱਕ ਬਿਲਡਿੰਗ ਆਰਡੀਨੈਂਸ ਕਵਰੇਜ ਦਿੰਦੀਆਂ। ਸੋ ਬਿਲਡਿੰਗ ਆਰਡੀਨੈਂਸ ਕਵਰੇਜ ਦਾ ਮਤਲਬ ਇਹ ਆ ਵੀ ਅੱਜ ਤੋਂ 30 ਸਾਲ ਪਹਿਲਾਂ ਬਣਿਆ ਘਰ, ਜੇ ਉਹ ਸੜ ਕੇ ਸਵਾਹ ਹੋ ਗਿਆ ਤੇ ਹੁਣ ਜਦੋਂ ਨਵਾਂ ਬਣਾਉਣਾ ਪਿਆ ਤੇ ਉਹ ਬਿਲਡਿੰਗ ਦੇ ਜਿਹੜੇ ਕੋਡ ਆ ਬਹੁਤ ਚੇਂਜ ਹੋ ਗਏ ਆ। ਕਿਉਂਕਿ ਇੰਸ਼ੋਰੈਂਸ ਨੇ ਤਾਂ ਉਦਾਂ ਦਾ ਹੀ ਘਰ ਬਣਾ ਕੇ ਦੇਣਾ, ਉਹ ਨਹੀਂ ਕਹਿਣਾ ਵੀ ਇੰਨੇ ਪੈਸੇ ਬਣਨ ਨੂੰ ਲੱਗਣੇ ਸੀ, ਅਸੀਂ ਇੰਨੇ ਪੈਸੇ ਦੇਵਾਂਗੇ। ਕਿਉਂਕਿ ਹੁਣ ਜਦੋਂ ਨਵਾਂ ਘਰ ਬਣਨਾ ਇਹ ਤਾਂ ਬਿਲਡਿੰਗ ਕੋਡ ਉਹ ਤਾਂ ਤੁਹਾਡੀ ਪਾਲਿਸੀ 'ਚ ਇਨਕਲੂਡ ਨਹੀਂ ਹੈਗੇ, ਅਨਲੈਸ ਕਿ ਤੁਸੀਂ ਉਹ ਇੰਡੋਰਸਮੈਂਟ ਲਈਓ ਆ। ਕੈਲੀਫੋਰਨੀਆ ਦੇ ਵਿੱਚ ਹੁਣ ਇਹ ਲਾਅ ਬਣ ਗਿਆ ਵੀ ਜਿਹੜਾ ਵੀ ਨਵਾਂ ਘਰ ਬਣਨਾ ਆ ਉਹਦੇ ਵਿੱਚ ਸੋਲਰ ਜ਼ਰੂਰੀ ਆ।
ਸੋਲਰ ਤੋਂ ਬਿਨਾਂ ਉਹਨੀ ਘਰ ਦੇ ਵਿੱਚ ਰਹਿਣ ਲਈ ਤੁਹਾਨੂੰ ਪਰਮਿਟ ਨਹੀਂ ਦੇਣਾ ਹੈਗਾ। ਹੁਣ ਜਿਹੜੇ ਘਰ ਪੁਰਾਣੇ ਆ 20 ਸਾਲ ਜਾਂ 15 ਸਾਲ ਜਿਨ੍ਹਾਂ 'ਚ ਸੋਲਰ ਨਹੀਂ ਲੱਗੇ ਹੈਗੇ, ਜਾਂ ਈਵਨ 5 ਸਾਲ ਵੀ ਪੁਰਾਣੇ ਆ, ਜੇ ਉਹਨਾਂ ਦੇ ਅੱਗ ਲੱਗ ਗਈ ਤੇ ਇੰਸ਼ੋਰੈਂਸ ਕੰਪਨੀ ਨੇ ਸੋਲਰ ਦੇ ਪੈਸੇ ਨਹੀਂ ਦੇਣੇ, ਕਿਉਂਕਿ ਉਹਨੇ ਤਾਂ ਜਦੋਂ ਇੰਸ਼ੋਰੈਂਸ ਕੀਤੀ ਤੁਹਾਡੀ ਸੋਲਰ ਹੈ ਹੀ ਨਹੀਂ। ਸੋ ਇਸ ਕਰਕੇ ਜੇ ਉਹ ਬਿਲਡਿੰਗ ਕੋਡ ਅਪਗ੍ਰੇਡ, ਬਿਲਡਿੰਗ ਆਰਡੀਨੈਂਸ, ਉਹ ਸਾਰਾ ਕੁਝ ਤੁਹਾਡਾ ਇਨਕਲੂਡ ਕੀਤਾ ਹੋਵੇ ਤੇ ਉਹ ਕਵਰ ਹੋਊਗਾ। ਇਸੇ ਤਰ੍ਹਾਂ ਇੱਕ ਸਰਵਿਸ ਲਾਈਨ ਕਵਰੇਜ ਆ, ਉਹ ਬਹੁਤ ਵਾਰ ਮੈਂ ਡਿਸਕਸ ਕਰ ਚੁੱਕਾ ਵੀ ਤੁਹਾਡੇ ਘਰ ਦੀ ਬਿਲਡਿੰਗ ਤੋਂ ਲੈ ਕੇ ਜਿਹੜੀ ਸੜਕ ਆ, ਮੇਨ ਰੋਡ ਆ, ਉੱਥੇ ਤੱਕ ਦੀ ਪਲੰਬਿੰਗ ਦੀ, ਇਲੈਕਟ੍ਰਿਕ ਲਾਈਨਸ ਦੀ, ਉਹ ਜਿਹੜੀ ਕਵਰੇਜ ਹੈਗੀ। ਬਹੁਤ ਵਾਰ ਕੀ ਹੁੰਦਾ ਵੀ ਘਰ ਦੇ ਫਰੰਟ ਜਾਂ ਬੈਕ ਤੇ ਟਰੀ ਹੁੰਦੇ ਆ, ਉਹ ਟਰੀ ਜਦੋਂ ਵੱਧ ਜਾਂਦੇ ਆ ਤੇ ਉਹ ਤੁਹਾਡੇ ਜਿਹੜੇ ਪਲੰਬਿੰਗ ਦੀ ਪਾਈਪਸ ਆ ਉਹਨਾਂ ਨੂੰ ਪਾੜ ਦਿੰਦੇ ਆ। ਸੋ ਉਹ ਕਈ ਵਾਰੀ 10-15 ਹਜ਼ਾਰ ਡਾਲਰ ਦਾ ਖਰਚਾ ਆ ਜਾਂਦਾ ਜਦੋਂ ਉਹ ਪਾਈਪ ਪਾੜ ਜਾਣ ਥੱਲੇ, ਕਿਉਂਕਿ ਡੂੰਘੇ ਹੁੰਦੇ ਆ ਪਲੰਬਿੰਗ ਦੇ 5-5, 7-7, 10-10 ਫੁੱਟ। ਸੋ ਜੇ ਉਹ ਥੋੜੇ ਜਿਹੇ ਪੈਸੇ ਐਕਸਟਰਾ ਹੁੰਦੇ ਆ ਜੇ ਤੁਸੀਂ ਆਪਣੀ ਇੰਸ਼ੋਰੈਂਸ ਦੇ ਵਿੱਚ ਐਡ ਕਰੋ ਸਰਵਿਸ ਲਾਈਨ ਕਵਰੇਜ, ਸੋ ਉਹ ਕਵਰ ਹੋ ਜਾਂਦੀ ਆ। ਕਿਉਂਕਿ ਬਹੁਤ ਸਾਰੀਆਂ ਇੰਸ਼ੋਰੈਂਸ ਕੰਪਨੀਆਂ ਜਿੱਥੇ ਤੱਕ ਤੁਹਾਡੀ ਬਿਲਡਿੰਗ ਦੀ ਲਾਈਨ ਆ ਉੱਥੇ ਤੱਕ ਹੀ ਕਵਰ ਕਰਦੀਆਂ, ਫਰੰਟ ਯਾਰਡ, ਬੈਕ ਯਾਰਡ ਨਹੀਂ ਕਵਰ ਕਰਦੀਆਂ। ਕਈ ਜਿਹੜੇ ਸ਼ਹਿਰ ਆ, ਸਿਟੀਜ਼ ਆ, ਉਹ ਕਵਰ ਕਰਦੇ ਆ, ਕੁਛ ਐਕਸਟਰਾ ਪੈਸੇ 10-15 ਡਾਲਰ ਮੰਥਲੀ ਲੈਂਦੇ ਆ ਵੀ ਅਸੀਂ ਤੁਹਾਡੀ ਬਿਲਡਿੰਗ ਤੋਂ ਲੈ ਕੇ ਜਿਹੜੀ ਮੇਨ ਵਾਟਰ ਜਾਂ ਸੀਵਰ ਦਾ ਜਿੱਥੇ ਪਾਈਪ ਹੈਗਾ ਉੱਥੇ ਤੱਕ ਕਵਰ ਕਰਾਂਗੇ ਜੇ ਕੋਈ ਡੈਮੇਜ ਹੋਇਆ। ਤੇ ਇੱਕ ਸਭ ਤੋਂ ਜ਼ਿਆਦਾ ਜਿਹੜੀ ਕਵਰੇਜ ਜ਼ਰੂਰੀ ਹੁੰਦੀ ਉਹ ਤੁਹਾਡੀ ਲਾਇਬਿਲਿਟੀ ਦੀ। ਸੋ ਕਈ ਵਾਰੀ ਮੈਂ ਦੇਖਦਾ ਵੀ ਘਰ ਕਿਸੇ ਦਾ ਹੈਗਾ, ਮੰਨ ਲਓ 1 ਮਿਲੀਅਨ ਦਾ, ਲਾਇਬਿਲਿਟੀ ਉਹਨੇ 100,000 ਦੀ ਲਈ ਆ। ਲਾਇਬਿਲਿਟੀ ਦਾ ਮਤਲਬ ਇਹ ਆ ਵੀ ਤੁਹਾਡੇ ਘਰ ਦੇ ਵਿੱਚ ਕਿਸੇ ਦੇ ਸੱਟ ਲੱਗ ਗਈ, ਤੁਹਾਡਾ ਗੈਸਟ ਆਇਆ। ਪਿਛਲੇ ਦਿਨਾਂ 'ਚ ਮੈਂ ਖਬਰ ਨਹੀਂ ਤੁਹਾਡੇ ਨਾਲ ਉੱਦਾਂ ਵੀ ਸਾਂਝੀ ਕੀਤੀ ਸੀ ਵੀ ਕਿੱਦਾਂ ਇੱਕ ਆਪਣੇ ਪੰਜਾਬੀਆਂ ਦੇ ਘਰ ਪਾਰਟੀ ਹੋ ਰਹੀ ਸੀ ਤਾਂ ਬਾਅਦ 'ਚ ਫਿਰ ਲੜਾਈ ਹੋ ਗਈ, ਸਿਰ ਪਾੜਤਾ, ਤੇ ਉਹ ਹੁਣ ਉਹਨਾਂ ਨੇ ਲਾਸੂਟ ਫਾਈਲ ਕਰਤਾ। ਹੁਣ ਪਤਾ ਨਹੀਂ ਉਹ ਕਿੰਨੇ ਮਿਲੀਅਨ ਤੱਕ ਜਾਣਾ ਹੈਗਾ ਆ ਉਹ, ਹਨਾ। ਉਹ ਜੀ ਮੁੰਡਾ ਹਜੇ ਵੀ ਹਸਪਤਾਲ ਦੇ ਵਿੱਚ ਹੀ ਪਿਆ। ਸੋ ਇਦਾਂ ਹੀ ਮੰਨ ਲਓ ਵੀ ਤੁਸੀਂ ਕੁੱਤਾ ਰੱਖਿਆ, ਡੌਗ ਰੱਖਿਆ, ਬਹੁਤ ਸਾਰੀਆਂ ਇੰਸ਼ੋਰੈਂਸ ਕੰਪਨੀਆਂ ਡੌਗਸ ਨੂੰ ਕਵਰ ਨਹੀਂ ਕਰਦੀਆਂ, ਜਾਂ ਉਹਨਾਂ ਨੂੰ ਕਵਰ ਕਰਦੀਆਂ ਜਿਹੜੇ ਬੜੇ ਛੋਟੇ ਹੈਗੇ ਆ। ਕਈਆਂ ਨੇ ਬੁਲ ਡੌਗ ਰੱਖੇ ਹੁੰਦੇ ਆ। ਜੇ ਕਿਤੇ ਕਿਸੇ ਗੁਆਂਢੀ ਨੂੰ ਜਾਂ ਕੋਈ ਉੱਥੋਂ ਪਾਰ ਕਰ ਰਿਹਾ ਉਹਨੂੰ ਕੱਟਦਾ ਤੇ ਬਹੁਤ ਵੱਡਾ ਕਲੇਮ ਹੁੰਦਾ। ਜੇ ਕਿਤੇ ਅਨਫੋਰਚੂਨੇਟਲੀ ਕਿਤੇ ਪੋਸਟ ਆਫਿਸ ਕੰਮ ਕਰਦੇ ਇਹਨੂੰ ਕੱਟ ਜਾਏ ਤਾਂ ਫਿਰ ਤੁਹਾਡੀ ਡਾਕ ਨਹੀਂ ਕਦੇ ਵੀ ਮਿਲਦੀ ਹੈਗੀ। ਉਹ ਕਹਿੰਦੇ ਪੋਸਟ ਆਫਿਸ ਤੋਂ ਜਾ ਕੇ ਲਿਆਇਆ ਕਰੋ। ਸੋ ਉਹ ਇਦਾਂ ਦਾ ਜਿਹੜਾ ਕਲੇਮ ਹੋ ਜਾਏ, ਕਈ ਵਾਰੀ ਹੁਣ ਆਪਣੇ ਬੰਦਿਆਂ ਨੇ ਮਿਹਨਤ ਕਰਕੇ ਰੈਂਟਲ ਪ੍ਰਾਪਰਟੀਆਂ ਬੜੀਆਂ ਬਣਾਈਆਂ ਆ, ਤੁਸੀਂ ਰੈਂਟ ਤੇ ਘਰ ਚਾੜ ਦਿੰਦੇ ਆ, ਮੁੜ ਕੇ ਦੇਖਦੇ ਨਹੀਂ ਵੀ ਉਹਨਾਂ ਨੇ ਕੁੱਤੇ ਵੀ ਰੱਖੇ ਹੋ ਜਾਂ ਨਹੀਂ। ਮੁੜ ਕੇ ਜਦੋਂ ਉਹਨਾਂ ਦਾ ਕੋਈ ਡੌਗ ਤੁਹਾਡੇ ਰੈਂਟਲ ਦਾ ਕੱਟ ਦਿੰਦਾ, ਉਹਨੇ ਲਾਸੂਟ ਤੁਹਾਡੇ ਤੇ ਫਾਈਲ ਕਰਨਾ, ਕਿਉਂਕਿ ਘਰ ਦੇ ਮਾਲਕ ਤੁਸੀਂ ਆ। ਸੋ ਇਹ ਮੇਕ ਸ਼ੋਰ ਕਰਿਆ ਕਰੋ ਵੀ ਉਹ ਲਾਇਬਿਲਿਟੀ ਇੰਸ਼ੋਰੈਂਸ ਹੈਗੀ ਆ, ਜਾਂ ਜੇ ਤੁਸੀਂ ਕੋਈ ਪੈਟ ਰੱਖਿਆ ਆ, ਡੌਗ ਰੱਖਿਆ ਆ, ਬਿੱਲੀ ਰੱਖੀ ਆ, ਉਹ ਕਵਰਡ ਹੈਗੀ ਆ ਜਾਂ ਨਹੀਂ ਹੈਗੀ, ਇਹ ਬਹੁਤ ਜ਼ਰੂਰੀ ਆ। ਸੋ ਇਹ 3-4 ਚੀਜ਼ਾਂ ਜਿਹੜੀਆਂ ਆ ਇਹਨਾਂ ਦੇ ਉੱਤੇ ਧਿਆਨ ਰੱਖੋ। ਕੰਪਨੀਆਂ ਮਾੜੀਆਂ ਨਹੀਂ ਹੁੰਦੀਆਂ, ਕਵਰੇਜ ਜਿਹੜੀ ਆ ਗੁੱਡ ਲਓ। ਜੇ ਤੁਹਾਡੇ ਘਰ ਦੀ ਪ੍ਰਾਈਸ ਆਲਰੇਡੀ ਡਬਲ ਹੋ ਗਈ ਆ ਤੇ ਇੰਸ਼ੋਰੈਂਸ ਦੀਆਂ ਪ੍ਰਾਈਸਸ ਵੀ ਅਪ ਜਾਣਗੀਆਂ ਹੀ। ਹਜੇ ਤਾਂ ਡਿਪਾਰਟਮੈਂਟ ਆਫ ਇੰਸ਼ੋਰੈਂਸ ਇੰਨਾ ਜ਼ਿਆਦਾ ਉਹਨਾਂ ਨੂੰ ਇਨਕਰੀਜ਼ ਨਹੀਂ ਦੇ ਰਹੇ ਰੇਟ, ਪਰ ਜੇ ਤੁਸੀਂ ਦੇਖੋ ਕਿਉਂਕਿ ਹਰ ਚੀਜ਼ ਮਹਿੰਗੀ ਹੋ ਗਈ ਆ, ਸੋ ਇੰਸ਼ੋਰੈਂਸ ਕੰਪਨੀਆਂ ਵੀ ਲੂਜ਼ ਨਹੀਂ ਕਰਨਾ ਚਾਹੁੰਦੀਆਂ। ਪਰ ਮੇਕ ਸ਼ੋਰ ਕਰੋ ਵੀ ਤੁਹਾਡੀ ਜਿਹੜੀ ਕਵਰੇਜ ਆ ਉਹ ਅਪ ਟੂ ਡੇਟ ਹੋਵੇ। ਉਹ ਅੱਜ ਦੇ ਹਿਸਾਬ ਨਾਲ ਦੇਖੋ ਵੀ ਅੱਜ ਜੇ ਘਰ ਨੂੰ ਅੱਗ ਲੱਗ ਗਈ ਤੁਹਾਡਾ ਘਰ ਕਿੰਨੇ 'ਚ ਬਣੂਗਾ। ਕਈ ਵਾਰੀ ਕੀ ਹੁੰਦਾ ਵੀ ਜਦੋਂ ਪੂਰੀ ਬਲਾਕ ਦੀ ਡਿਵੈਲਪਮੈਂਟ ਹੁੰਦੀ ਆ, ਪੂਰੀਆਂ ਘਰ ਬਣ ਰਹੇ ਆ, ਉਹ ਸਸਤੇ ਬਣਦੇ ਕਿਉਂਕਿ ਇੱਕੋ ਟਾਈਮ ਤੇ ਉਹਨਾਂ ਨੇ ਫਾਊਂਡੇਸ਼ਨ ਪਾਣੀ ਆ, ਇੱਕੋ ਟਾਈਮ ਤੇ ਫਰੇਮਿੰਗ ਕਰਨੀ ਆ, ਰੂਫ ਕਰਨੀ ਆ, ਸਾਰਾ ਕੁਝ ਉਹ ਸਸਤਾ ਪੈਂਦਾ। ਜਦੋਂ ਕੱਲਾ ਇੱਕ ਘਰ ਬਣਾਉਣਾ ਆ ਉਹ ਕਾਫੀ ਮਹਿੰਗਾ ਪੈਂਦਾ ਹੈਗਾ। ਜੀ, ਜੀ ਬਿਲਕੁਲ। ਹਰਜੋਤ ਸਿੰਘ ਜੀ, ਬੀਤੇ ਦਿਨਾਂ 'ਚ ਆਪਾਂ ਦੇਖਿਆ ਆਪਣੇ ਗੁਆਂਢੀ ਮੁਲਕ ਬਰੈਂਪਟਨ ਤੇ ਕੈਨੇਡਾ ਦੇ ਬਰੈਂਪਟਨ 'ਚ ਟਰਨੇਡੋ, ਹਰੀਕੇਨ ਇੱਦਾਂ ਦੇ ਆਏ, ਬੜੇ ਰੁੱਖ ਪੱਟ ਹੋ ਗਏ। ਇਹ ਸਾਰੀਆਂ ਚੀਜ਼ਾਂ ਜਦੋਂ ਕਿਤੇ ਇੱਦਾਂ ਦਾ ਨੈਚੁਰਲ ਡਿਜ਼ਾਸਟਰ ਜਾਂ ਕੋਈ ਚੀਜ਼ ਆ ਜਾਂਦੀ ਆ, ਕੀ ਇਹ ਜਿਹੜੀ ਸਰਵਿਸ ਲਾਈਨ ਵਾਲੀ ਆ ਜਾਂ ਵੱਖਰੀਆਂ ਐਂਡੋਰਸਮੈਂਟ ਆ, ਇੰਸ਼ੋਰੈਂਸਿਸ ਜਿਹੜੀਆਂ ਹੋਮ ਵਾਲੀਆਂ, ਕੀ ਇਹ ਸਾਰੀਆਂ ਚੀਜ਼ਾਂ ਉਹਨਾਂ ਨੂੰ ਫਿਰ ਕਵਰ ਕਰਦੀਆਂ ਹੁੰਦੀਆਂ ਜਾਂ ਨਹੀਂ? ਨਹੀਂ, ਨੈਚੁਰਲ ਡਿਜ਼ਾਸਟਰ ਬਹੁਤ ਵਾਰੀ ਨਹੀਂ ਕਵਰ ਹੁੰਦੇ, ਜਿੱਦਾਂ ਟੋਰਨੇਡੋਜ਼ ਆ ਗਏ ਉਹ ਕਵਰ ਨਹੀਂ ਹੋਣੇ ਹੈਗੇ। ਫਲੱਡ ਆ ਗਏ, ਜੇ ਤੁਸੀਂ ਫਲੱਡ ਇੰਸ਼ੋਰੈਂਸ ਲਈ ਉਹ ਟੋਟਲੀ ਸੈਪਰੇਟ ਆ, ਫਿਰ ਕਵਰ ਹੁੰਦੀ ਆ। ਆਪਣੇ ਏਰੀਏ 'ਚ ਅਰਥਕੁਏਕ ਆ, ਜੇ ਲੋਕਾਂ ਨੇ ਅਰਥਕੁਏਕ ਇੰਸ਼ੋਰੈਂਸ ਲਈ ਆ ਫਿਰ ਉਹ ਤੁਹਾਡੀ ਅਰਥਕੁਏਕ ਇੰਸ਼ੋਰੈਂਸ ਕਵਰ ਕਰੂਗੀ, ਹੋਮ ਇੰਸ਼ੋਰੈਂਸ ਨਹੀਂ। ਬਹੁਤ ਵਾਰ ਜਦੋਂ ਥੋੜਾ ਮੀਂਹ ਝੱਖੜ ਆ ਜਾਏ, ਟਰੀ ਵਗੈਰਾ ਡਿੱਗ ਜਾਣ, ਉਹ ਕਵਰ ਕਰ ਲੈਂਦੇ ਆ। ਕਈ ਏਰੀਏ ਦੇ ਵਿੱਚ ਵਿੰਡ ਤੇ ਹੇਲ ਬਹੁਤ ਹੁੰਦੇ ਆ, ਖਾਸ ਕਰਕੇ ਜਿੱਦਾਂ ਮੰਨ ਲਓ ਵੀ ਟੈਕਸਸ ਏਰੀਏ ਦੇ ਵਿੱਚ ਐਨ ਬੜੀ ਪੈਂਦੀ, ਉਹਨਾਂ ਦੀ ਰੂਫ ਉੱਡ ਜਾਂਦੀ ਆ। ਸੋ ਉਹਨਾਂ ਨੂੰ ਐਕਸਟਰਾ ਕਵਰੇਜ ਲੈਣੀ ਪੈਂਦੀ, ਉਹ ਇੰਸ਼ੋਰੈਂਸ ਪ੍ਰੋਵਾਈਡ ਕਰਦੀ ਆ, ਪਰ ਤੁਹਾਨੂੰ ਉਹ ਐਕਸਟਰਾ ਇੰਡੋਰਸਮੈਂਟ ਲੈਣੀ ਪੈਂਦੀ ਆ। ਕੈਲੀਫੋਰਨੀਆ ਦੇ ਵਿੱਚ ਆਪਾਂ ਜਿਹੜੀ ਆ ਇੱਥੇ ਸਾਨੂੰ ਹੋਮ ਇੰਸ਼ੋਰੈਂਸ,
ਅਰਥਕੁਏਕ ਇੰਸ਼ੋਰੈਂਸ, ਜਿਹੜਾ ਅਰਥਕੁਏਕ ਵਾਲਾ ਏਰੀਆ ਆ, ਜਿੱਦਾਂ ਬੇ ਏਰੀਆ ਲਾ ਲਓ, ਜੀ। ਲਾਸ ਐਂਜਲਸ ਏਰੀਆ ਲਾ ਲਓ, ਜੇ ਕੋਈ ਹੁਣ ਜੁਬਾ ਸਿਟੀ ਰਹਿੰਦਾ, ਫ੍ਰਿਜ਼ਨੋ ਰਹਿੰਦਾ, ਉਹਨਾਂ ਨੂੰ ਕੋਈ ਅਰਥਕੁਏਕ ਨਹੀਂ ਚਾਹੀਦਾ। ਫਲੱਡ ਵਾਲਾ ਏਰੀਆ, ਕਿਉਂਕਿ 100 ਸਾਲ 'ਚ ਇੱਕ ਵਾਰੀ ਫਲੱਡ ਆ ਜਾਂਦਾ, ਹਾਲਾਂਕਿ ਡਰਾਊਟ ਪਿਆ ਆ, ਸੋ ਪਤਾ ਨਹੀਂ ਹੁੰਦਾ ਕਿਹੜੇ ਵੇਲੇ ਫਲੱਡ ਆ ਜਾਣ। ਆਪਾਂ ਦੇਖਦੇ ਹਾਂ ਉੱਧਰ ਲੂਜ਼ੀਆਨਾ ਵਗੈਰਾ 'ਚ ਕਿੰਨੇ ਫਲੱਡ ਆਉਂਦੇ ਆ, ਪਰ ਉਹ ਮਾਰਗੇਜ ਕੰਪਨੀਆਂ ਰਿਕੁਆਇਰ ਕਰਦੀਆਂ ਲੋਨ ਵਾਲੀਆਂ, ਤੁਹਾਨੂੰ ਜੇ ਫਲੱਡ ਇੰਸ਼ੋਰੈਂਸ ਨਹੀਂ, ਤੁਹਾਨੂੰ ਲੋਨ ਨਹੀਂ ਮਿਲਣਾ ਹੈਗਾ। ਸੋ ਇਸ ਤਰ੍ਹਾਂ ਇੱਦਾਂ ਇੱਕ ਹੋਮ ਵਾਰੰਟੀ ਹੁੰਦੀ ਆ, ਜਦੋਂ ਤੁਸੀਂ ਨਵਾਂ ਘਰ ਲੈਂਦੇ ਆ, ਕਈ ਵਾਰੀ ਸੈਲਰ ਉਹ ਤੁਹਾਨੂੰ ਦੇ ਦਿੰਦਾ। ਹੋਮ ਵਾਰੰਟੀ ਦੇ ਵਿੱਚ ਤੁਹਾਡੇ ਸਾਰੇ 에ਅਰ ਕੰਡੀਸ਼ਨ, ਹੋਰ ਓਵਨ, ਫ੍ਰਿਜ, ਇਦਾਂ ਦਾ ਸਮਾਨ ਕਵਰ ਹੋ ਜਾਂਦਾ। ਸੋ ਹਰ ਚੀਜ਼ ਦੀ ਅਲੱਗ-ਅਲੱਗ ਹੈਗੀ ਆ। ਸੋ ਪਰ ਘਰ ਦੀ ਇੰਸ਼ੋਰੈਂਸ ਦਾ ਇੱਕ ਵਾਰੀ ਫੇਰ ਮੈਂ ਮੇਕ ਸ਼ੋਰ ਕਰਦਾ, ਜ਼ਰੂਰ ਚੈੱਕ ਕਰੋ ਕਵਰੇਜ। ਤੇ ਅਸੀਂ ਖਾਲਸਾ ਇੰਸ਼ੋਰੈਂਸ ਏਜੰਸੀ ਵੱਲੋਂ, ਮੈਂ ਲਾਇਸੈਂਸ ਵੀ ਆਪਣਾ ਦੱਸ ਦਿੰਦਾ, 0F89805। ਅਸੀਂ ਕੈਲੀਫੋਰਨੀਆ ਦੇ ਵਿੱਚ, ਵਾਸ਼ਿੰਗਟਨ ਸਟੇਟ ਦੇ ਵਿੱਚ, ਨਵਾਡਾ 'ਚ, ਇੰਡੀਆਨਾ 'ਚ, ਇਹਨਾਂ ਸਟੇਟਾਂ ਦੇ ਵਿੱਚ ਹੋਮ ਇੰਸ਼ੋਰੈਂਸ ਕਰਦੇ ਆ। ਹੋਰ ਵੀ ਕਈ ਸਟੇਟਾਂ 'ਚ ਕਰਦੇ ਆ, ਸਾਰਿਆਂ 'ਚ ਨਹੀਂ ਕਰਦੇ, ਪਰ ਤੁਸੀਂ ਕਾਲ ਕਰਕੇ ਕਨਫਰਮ ਕਰ ਸਕਦੇ ਹੋ। ਬਾਕੀ ਕੈਲੀਫੋਰਨੀਆ ਦੇ ਵਿੱਚ ਵੀ ਘਰ ਦੀ ਇੰਸ਼ੋਰੈਂਸ ਤਾਂ ਹਰ ਇੱਕ ਨੇ ਲਈ ਆ, ਪਰ ਪਲੀਜ਼ ਥੋੜਾ ਜਿਹਾ ਸਮਾਂ ਕੱਢ ਕੇ ਨਾ ਉਹਨੂੰ ਕਵਰੇਜ ਜ਼ਰੂਰ ਦੇਖ ਲਿਆ ਕਰੋ, ਕਿਉਂਕਿ ਜਦੋਂ ਕਾਲ ਆਉਂਦੀ ਆ, ਪਹਿਲਾਂ ਤਾਂ 50% ਨੂੰ ਪਤਾ ਹੀ ਨਹੀਂ ਹੁੰਦਾ ਸਾਡੀ ਕਿਹੜੀ ਕੰਪਨੀ ਕੋ ਆ। ਜੇ ਪਤਾ ਹੋਵੇ ਤਾਂ ਫਿਰ ਕਵਰੇਜ ਦਾ ਜਮਾਂ ਹੀ ਨਹੀਂ ਪਤਾ ਹੁੰਦਾ ਵੀ ਕੀ ਕਵਰੇਜ ਹੈਗੀ ਆ, ਕੀ ਨਹੀਂ। ਕਈ ਵਾਰੀ ਕੀ ਆ ਨਾ, ਆਪਾਂ ਥੋੜੀ ਜਿਹੀ ਚੀਜ਼ ਡਿਡਕਟੀਬਲ ਵੱਲ ਦੇਖ ਲੈਂਦੇ ਹਾਂ, ਜੀ ਮੇਰੀ ਫੈਂਸ ਟੁੱਟ ਗਈ। ਇੰਸ਼ੋਰੈਂਸ ਜਿਹੜੀ ਆ ਉਹ ਫੈਂਸ ਟੁੱਟਣ ਲਈ ਨਹੀਂ, ਇੰਸ਼ੋਰੈਂਸ ਹੁੰਦੀ ਆ ਵੱਡੇ ਕਲੇਮ ਦੇ ਲਈ। ਠੀਕ ਆ, ਜੇ ਫੈਂਸ ਦਾ ਕਲੇਮ ਹੁੰਦਾ, ਪਰ ਉਹ 500, 1000, 2000 ਕਲੇਮ ਦਾ ਫਾਇਦਾ ਨਹੀਂ ਹੁੰਦਾ ਜੇ ਤੁਹਾਡਾ ਵੱਡਾ ਕਲੇਮ ਹੁੰਦਾ ਹੈਗਾ ਆ, ਕਿਉਂਕਿ ਇੰਸ਼ੋਰੈਂਸ ਕੰਪਨੀਆਂ ਵੀ ਚਾਹੇ ਛੋਟਾ ਕਲੇਮ ਹੋਵੇ ਚਾਹੇ ਵੱਡਾ ਹੋਵੇ, ਫਿਰ ਉਹ ਤੁਹਾਡਾ ਰੇਟ ਜਿਹੜੀਆਂ ਆ ਇਨਕਰੀਜ਼ ਕਰ ਦਿੰਦੀਆਂ ਹੈਗੀਆਂ। ਪਰ ਜੀ। ਕੈਲੀਫੋਰਨੀਆ ਦੇ ਵਿੱਚ ਇਸ ਟਾਈਮ ਬਹੁਤ ਵੱਡੀ ਪ੍ਰੋਬਲਮ ਆ ਹੋਮ ਇੰਸ਼ੋਰੈਂਸ ਨੂੰ ਲੈ ਕੇ, ਕਿਉਂਕਿ ਪਿਛਲੇ 3 ਸਾਲਾਂ ਤੋਂ ਫਾਇਰ ਸੀਜ਼ਨ ਇੰਨਾ ਜ਼ਿਆਦਾ ਆ। ਮੈਂ ਤੁਹਾਨੂੰ ਐਗਜ਼ਾਮਪਲ ਦਿੱਤੀ ਇੱਕ ਘਰ ਦੀ, ਵੀ ਉਹਨਾਂ ਨੇ ਪ੍ਰੀਮੀਅਮ $1500 ਪ੍ਰੀਮੀਅਮ ਸੀ, ਤੇ 3 ਮਿਲੀਅਨ ਦੇ ਕਰੀਬ ਇੰਸ਼ੋਰੈਂਸ ਕੰਪਨੀ ਨੇ ਪੇ ਕੀਤਾ ਹੈਗਾ, ਤੇ 800 ਘਰ ਉੱਥੇ ਸੜਿਆ ਸੀ ਸੈਂਟਾ ਰੋਜ਼ਾ 'ਚ। ਏਦਾਂ ਹੀ ਪੈਰਾਡਾਈਜ਼ ਟਾਊਨ ਦੇ ਵਿੱਚ ਪੂਰਾ ਟਾਊਨ ਸੜ ਕੇ ਸਵਾਹ ਹੋ ਗਿਆ ਸੀ। ਆ ਪਿਛਲੇ ਦਿਨਾਂ 'ਚ 20-30 ਘਰ ਸੜੇ ਹੈਗੇ ਆ ਲਗੂਨਾ ਨਿਗਲ 'ਚ। ਉਹ 10-10 ਮਿਲੀਅਨ ਦੇ ਵੀ ਘਰ ਸੀਗੇ ਉਹਨਾਂ ਦੇ ਵਿੱਚ। ਸੋ ਬਹੁਤ ਸਾਰੀਆਂ ਇੰਸ਼ੋਰੈਂਸ ਕੰਪਨੀਆਂ ਨੇ ਰਿਸਟ੍ਰਿਕਸ਼ਨ ਲਾਤੀਆਂ ਵੀ ਅਸੀਂ ਐਸ ਏਰੀਏ 'ਚ ਨਹੀਂ ਕਰਨੀਆਂ। ਤੁਸੀਂ ਦੇਖਿਆ ਹੋਊਗਾ, ਖਾਸ ਕਰਕੇ ਕਈ ਲੋਕ ਜਿਹੜੇ ਸਦਰਨ ਕੈਲੀਫੋਰਨੀਆ 'ਚ ਰਹਿੰਦੇ ਆ, ਇੱਧਰ ਆਪਣੇ ਸੈਕਰਾਮੈਂਟੋ ਸਾਈਡ ਵੀ ਇੰਸ਼ੋਰੈਂਸ ਕੰਪਨੀਆਂ ਨੇ ਕੈਂਸਲੇਸ਼ਨ ਨੋਟਿਸ ਭੇਜੇ ਹੈਗੇ ਆ। ਸੋ ਬੜਾ ਹਾਰਡ ਹੈਗਾ। ਤੁਸੀਂ ਸਾਈਨ ਰਿਸਕ ਪਲਾਨ ਥਰੂ, ਕਈਆਂ ਦੀ 700-800 ਦੀ ਹੁੰਦੀ ਸੀ, ਹੁਣ ਉਹ $4-4000 ਦੀ ਹੁੰਦੀ ਆ। ਸੋ ਕਵਰੇਜ ਸਾਰਾ ਕੁਛ ਪਲੀਜ਼ ਮੇਕ ਸ਼ੋਰ ਕਰੋ। ਜੇ ਤੁਹਾਡੇ ਕੋਲ ਈਵਨ 5 ਲੱਖ ਦੀ ਵੀ ਪ੍ਰਾਪਰਟੀ ਆ, ਮਿਲੀਅਨ ਦੀ, 2 ਮਿਲੀਅਨ ਦੀ, ਕੱਲੀ ਪ੍ਰਾਈਸ ਨਾ ਚੈੱਕ ਕਰੋ, ਕਵਰੇਜ ਚੈੱਕ ਕਰੋ। ਜੀ, ਜੀ। ਸੋ ਸਰੋਤਿਓ, ਤੁਸੀਂ ਸੰਪਰਕ ਕਰ ਸਕਦੇ ਆ ਖਾਲਸਾ ਇੰਸ਼ੋਰੈਂਸ ਏਜੰਸੀ ਵਾਲਿਆਂ ਨੂੰ 408-272 ਤੇ 2500 4082722500। ਸਲਾਹ ਜਿਹੜੀ ਉਹ ਲਓ ਕਿ ਜਿਹੜੀ ਆ ਉਹ ਤੁਹਾਨੂੰ ਬੈਸਟ ਕਵਰੇਜ ਜਿਹੜੀ ਉਹ ਕਿਹੜੀ ਜਿਹੜੀ ਉਹ ਤੁਹਾਡੇ ਹਿਸਾਬ ਦੇ ਨਾਲ ਹੋ ਸਕਦੀ ਆ। ਤੇ ਹਰਜੋਤ ਸਿੰਘ ਜੀ, ਥੈਂਕ ਯੂ, ਧੰਨਵਾਦ ਕਰਦੇ ਹਾਂ ਤੁਹਾਡਾ, ਬੜੀ ਮਿਹਰਬਾਨੀ ਜੀ। ਮਿਲਦੇ ਹਾਂ ਜੀ ਫਿਰ ਆਪਾਂ ਅਗਲੀ ਵਾਰ। ਧੰਨਵਾਦ ਜੀ, ਸਤਿ ਸ਼੍ਰੀ ਅਕਾਲ ਸਤਿ ਸ੍ਰੀ ਅਕਾਲ ਜੀ। ਸੋ ਤੇ ਪ੍ਰੋਗਰਾਮ ਦੀ ਸਮਾਪਤੀ ਮੇਰੇ ਵੱਲੋਂ ਵੀ ਤੁਹਾਨੂੰ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸੁਣਦੇ ਰਹੋ ਜੀ ਪੰਜਾਬੀ ਰੇਡੀਓ USA।